ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਅਸਲਾਮ ਵਾਲੇਕਮ ਆਦਾਬ ਬਰਜ਼ ਮਾਹਾਂ ਤੁਹਾਡੀ ਹੋਸਟ ਨੀਲਮ ਕੌਰ ਤੇ ਮੈਂ ਟੀਵੀ 84 ਦੇ ਸਾਰੇ ਦਰਸ਼ਕਾਂ ਤੇ ਸਰੋਤਿਆਂ ਨੂੰ ਜੀ ਆਇਆਂ ਕਹਿੰਦੀਆਂ ਪ੍ਰੋਗਰਾਮ ਸੱਚੋ ਸੱਚ ਵਿੱਚ ਜਿਹੜੇ ਇਸ ਪ੍ਰੋਗਰਾਮ ਨਾਲ ਦੇਸ਼ਾਂ ਵਿਦੇਸ਼ਾਂ ਤੋਂ ਜੁੜ ਚੁੱਕੇ ਨੇ। ਖਾਲਸਾ ਅਫੇਅਰ ਸੈਂਟਰ ਦੇ ਸੰਚਾਲਕ ਡਾਕਟਰ ਅਮਰਜੀਤ ਸਿੰਘ ਜੀ ਰੋਜ਼ਾਨਾ ਦੀ ਤਰ੍ਹਾਂ ਸਟੂਡੀਓ ਵਿੱਚ ਮੇਰੇ ਨਾਲ ਸ਼ਾਮਿਲ ਨੇ। ਆਓ ਉਹਨਾਂ ਨਾਲ ਗੱਲਬਾਤ ਕਰਕੇ ਅੱਜ ਦੇ ਅਹਿਮ ਇਸ਼ੂਜ਼ ਉੱਪਰ ਉਹਨਾਂ ਤੋਂ ਉਹਨਾਂ ਦਾ ਤਬਸਰਾ ਜਾਣਦੇ ਹਾਂ। ਜੀ ਡਾਕਟਰ ਸਾਹਿਬ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। हाँ जी नीलम कौर जी ਤੁਹਾਨੂੰ ਵੀ ਤੇ ਦੁਨੀਆ ਭਰ ਚ ਬੈਠੇ ਸਾਡੇ ਬਹੁਤ ਹੀ ਪਿਆਰੇ ਸੋਹਣੇ ਸਿਆਣੇ ਸੁਨੱਖੇ ਟੀਵੀ 84 ਦੇ ਦਰਸ਼ਕਾਂ ਨੂੰ ਵੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। अस्सलाम वालेकुम जी डॉक्टर साहब जी आनू प्रोग्राम सचो सच विच बहुत शुक्रिया जी। डॉक्टर साहब अज 24 मार्च 2021 11 चेत नानकशाही संमत 553 ਦਾ ਦਿਨ ਹੈ ਤੇ ਡਾਕਟਰ ਸਾਹਿਬ ਪ੍ਰੋਗਰਾਮ ਸ਼ੁਰੂ ਕਰਨ ਤੋਂ ਪਹਿਲਾਂ ਅਸੀਂ ਆਪਣੇ ਦਰਸ਼ਕਾਂ ਤੇ ਸਰੋਤਿਆਂ ਨੂੰ ਹਮੇਸ਼ਾ ਤਰ੍ਹਾਂ ਦੱਸੀਏ ਵਿਊਅਰਸ ਜੇ ਤੁਸੀਂ ਹੱਕ ਸੱਚ ਇਨਸਾਫ ਤੇ ਪੈਰਾ ਦਿੰਦਾ ਇੱਕੋ ਇੱਕ ਚੈਨਲ ਟੀਵੀ 84 ਨੂੰ ਦੇਖਣਾ ਚਾਹੁੰਦੇ ਹੋ ਤਾਂ ਤੁਸੀਂ ਦੇਖ ਸਕਦੇ ਸਪੈਕਟਰਮ ਕੇਬਲ ਆਰਸੀਐਨ ਕੇਬਲ ਬੈਲਫਾਸਟ ਕੇਬਲ ਕੈਨੇਡਾ roku ਜਾਦੂ ਬਾਕਸ ਅਸ਼ਾਵਾ ਫੇਸਬੁੱਕ ਟੀਵੀ 84 ਦੀ ਐਪ ਰਾਹੀਂ ਆਨਲਾਈਨ ਸਟ੍ਰੀਮਿੰਗ ਐਂਡ ਆਈਪੀ ਬਾਕਸ ਤੇ ਤੁਸੀਂ ਟੀਵੀ 84 ਨੂੰ ਦੇਖ ਸਕਦੇ ਹੋ। ਵਿਊਅਰਸ ਜੇ ਤੁਸੀਂ ਟੀਵੀ 84 ਨਾਲ ਜਾਂ ਪ੍ਰੋਗਰਾਮ ਸੱਚੋ ਸੱਚ ਨਾਲ ਫੇਸਬੁੱਕ ਰਾਹੀਂ ਜੁੜੇ ਹੋ ਤਾਂ ਇਸ ਨੂੰ ਵੱਧ ਤੋਂ ਵੱਧ ਲਾਈਕ ਕਰੋ ਤੇ ਸ਼ੇਅਰ ਕਰੋ ਅਤੇ ਨਾਲ ਹੀ YouTube ਤੇ ਸਬਸਕ੍ਰਾਈਬ ਵੀ ਕਰੋ। ਇਹ ਵੀ ਦੱਸ ਦਿਓ ਕਿ ਤੁਸੀਂ ਟੀਵੀ 84 ਦੀ ਐਪ ਨੂੰ ਐਂਡਰੋਇਡ ਐਂਡ ਐਪ ਸਟੋਰ ਤੇ ਡਾਊਨਲੋਡ ਕਰਕੇ ਜੋ ਟੀਵੀ 84 ਦੀ ਲਾਈਵ ਸਟ੍ਰੀਮ ਹੈ ਉਸ ਨੂੰ ਤੁਸੀਂ 24 ਆਵਰਸ ਦੇਖ ਸਕਦੇ ਹੋ। ਵਿਊਅਰਸ ਹੁਣ ਅਸੀਂ ਆਪਣੇ ਪ੍ਰੋਗਰਾਮ ਦੀ ਸ਼ੁਰੂਆਤ ਕਰਨ ਜਾ ਰਹੇ ਹਾਂ। ਪ੍ਰੋਗਰਾਮ ਦੇ ਸ਼ੁਰੂ ਵਿੱਚ ਗੱਲਬਾਤ ਕਰਨ ਜਾ ਰਹੇ ਹਾਂ ਕਿ ਜਿਸ ਤਰ੍ਹਾਂ ਕਿ ਅੱਜ ਬੰਗਲਾਦੇਸ਼ ਆਪਣੇ ਜਨਮ ਦੀ 50ਵੀਂ ਸਾਲਗਿਰਾ ਹੈ ਉਹ ਮਨਾ ਰਿਹਾ ਹੈ। ਸੋ 50 ਸਾਲ ਪਹਿਲਾਂ ਬੰਗਲਾਦੇਸ਼ ਪਾਕਿਸਤਾਨ ਦਾ ਹਿੱਸਾ ਸੀ ਜਿਸ ਨੂੰ ਮਸ਼ਰਕੀ ਪਾਕਿਸਤਾਨ ਕਿਹਾ ਜਾਂਦਾ ਸੀ। ਪਾਕਿਸਤਾਨੀ ਹਾਕਮਾਂ ਵਿੱਚ ਤਾਕਤ ਦੀ ਹਵਸ ਅਤੇ ਦੂਰ ਅੰਦੇਸ਼ੀ ਦੀ ਘਾਟ ਅਤੇ ਭਾਰਤੀ ਹਾਕਮਾਂ ਦੀ ਪਾਕਿਸਤਾਨ ਨੂੰ ਕਮਜ਼ੋਰ ਕਰਨ ਦੀਆਂ ਸਾਜ਼ਿਸ਼ਾਂ ਨੇ ਬੰਗਲਾਦੇਸ਼ ਨੂੰ ਜਨਮ ਦਿੱਤਾ। ਸੋ ਮੋਦੀ ਨੇ ਆਪਣੇ ਬੰਗਲਾਦੇਸ਼ ਦੇ ਇੱਕ ਦੌਰੇ ਦੌਰਾਨ ਬੜੀ ਹੈਂਕੜ ਨਾਲ ਕਿਹਾ ਸੀ ਕਿ ਭਾਰਤ ਨੇ ਬੰਗਲਾਦੇਸ਼ ਬਣਾਇਆ ਸੀ। ਹੁਣ ਵੀ ਭਾਰਤ ਦੀਆਂ ਪਾਕਿਸਤਾਨ ਦੇ ਖਿਲਾਫ ਜਿਹੜੀਆਂ ਨੇ ਸਾਜ਼ਿਸ਼ਾਂ ਜਾਰੀ ਨੇ ਜਦੋਂ ਕਿ ਪਾਕਿਸਤਾਨ ਬਾਰ-ਬਾਰ ਅਮਨ ਦੀ ਜਿਹੜੀ ਪੇਸ਼ਕਸ਼ ਹੈ ਉਹ ਕਰ ਰਿਹਾ ਹੈ। ਇਸ ਮੁੱਦੇ ਬਾਰੇ ਆਪਾਂ ਡਿਟੇਲ ਵਿੱਚ ਗੱਲਬਾਤ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਨਾਲ ਇਸੇ ਤਰ੍ਹਾਂ ਹੀ ਬਣੇ ਰਹਿਣਾ ਦੇਖਣ ਸੁਣਨ ਤੁਹਾਡਾ ਸਭ ਦਾ ਬਹੁਤ-ਬਹੁਤ ਸ਼ੁਕਰੀਆ। ਜੀ ਡਾਕਟਰ ਸਾਹਿਬ ਕੀ ਕਹਿਣਾ ਚਾਹੋਗੇ ਇਸ ਮੁੱਦੇ ਬਾਰੇ? ਦੇਖੋ ਕੁਝ ਵਾਕਿਆਤ ਘਟਨਾਵਾਂ ਕੌਮਾਂ ਦੀ ਦੁੱਖ ਦੀ ਰਗ ਵੀ ਹੁੰਦੀ ਹੈ ਬਿਲਕੁਲ ਔਰ ਉਸ ਦੀ ਉਹ ਗੱਲ ਨਹੀਂ ਕਰਨਾ ਚਾਹੁੰਦੇ ਪਰ ਇਹ ਵੀ ਜ਼ਰੂਰੀ ਹੁੰਦਾ ਜਦੋਂ ਅਸੀਂ ਇਹ ਕਹਿੰਦੇ ਹਾਂ ਕਿ ਇਤਿਹਾਸ ਆਪਣੇ ਆਪ ਨੂੰ ਦੁਹਰਾਉਂਦਾ ਹੈ ਤੇ ਇਸ ਦਾ ਮਤਲਬ ਇਹ ਹੁੰਦਾ ਹੈ ਇਤਿਹਾਸ ਇਸ ਲਈ ਦੁਹਰਾਉਂਦਾ ਹੈ ਕਿ ਅਸੀਂ ਗਲਤੀਆਂ ਤੋਂ ਸਬਕ ਨਹੀਂ ਸਿੱਖਦੇ ਉਹੀ ਗਲਤੀ ਫਿਰ ਦੁਹਰਾਉਂਦੇ ਹਾਂ ਤੇ ਉਸ ਦਾ ਅੰਜਾਮ ਫਿਰ ਉਹੀ ਹੁੰਦਾ ਜੋ ਪਹਿਲੀ ਗਲਤੀ ਦਾ ਹੋਇਆ। ਸਿੱਖ ਕੌਮ ਦੇ ਹਵਾਲੇ ਨਾਲ ਜੇ ਕਹਿਣਾ ਹੋਏ ਕਿ 74-75 ਸਾਲ ਬਾਅਦ ਵੀ ਜਦੋਂ 1947 ਦਾ ਜ਼ਿਕਰ ਹੁੰਦਾ ਹੈ ਉਸ ਦੌਰ ਦੀ ਅਕਾਲੀ ਲੀਡਰਸ਼ਿਪ ਦਾ ਜ਼ਿਕਰ ਹੁੰਦਾ ਹੈ ਤੇ ਸਿਰ ਨੀਵਾਂ ਹੋ ਜਾਂਦਾ ਹੈ ਕਿ ਕਿਸ ਕਦਰ ਅਹਿਮਕਾਨਾ ਸੋਚ ਦੇ ਮਾਲਕ ਕਿਸ ਕਦਰ ਮਿਜਟ ਥਿੰਕਿੰਗ ਦੇ ਮਾਲਕ ਕਿ ਉਹਨਾਂ ਨੇ ਉਹ ਗੋਲਡਨ ਓਪਰਚੁਨਿਟੀ ਬਾਹਰਲਾ ਹਾਕਮ ਜਿਸ ਨੇ 98 ਸਾਲ ਪਹਿਲਾਂ ਤੁਹਾਡੇ ਤੋਂ ਰਾਜ ਭਾਗ ਖੋਇਆ ਉਹ ਜਾ ਰਿਹਾ ਹੈ ਉਹ ਤੁਹਾਨੂੰ ਕੁਝ ਦੇਣਾ ਚਾਹੁੰਦਾ ਹੈ। ਹਾਲਾਤ ਦੱਸ ਰਹੇ ਨੇ ਕਿ ਮੈਜੋਰਿਟੀ ਕਮਿਊਨਿਟੀ ਉਹਨਾਂ ਦੀ ਮਾਨਸਿਕਤਾ ਉਹਨਾਂ ਦੀ ਜ਼ਹਿਨੀਅਤ ਉਹਨਾਂ ਦੀ ਸੋਚ ਕੀ ਹੈ ਨਜ਼ਰ ਆ ਰਿਹਾ ਕਿ ਦੁਨੀਆ 'ਚ ਪੋਸਟ ਸੈਕੰਡ ਵਰਲਡ ਵਾਰ ਇੱਕ ਨਵਾਂ ਸੰਸਾਰ ਇੱਕ ਨੇਸ਼ਨ ਸਟੇਟਸ ਕਲੋਨੀਅਲ ਰੂਲਸ ਥਾਂ ਥਾਂ ਐਂਡ ਹੋ ਰਿਹਾ ਹੈ ਔਰ ਤੁਸੀਂ ਆਪਣੀ ਕੌਮ ਲਈ ਕੁਝ ਬਣਾ ਨਾ ਸਕੋ ਅੱਖਾਂ ਬੰਦ ਕਰਕੇ ਇੱਕ ਧਿਰ ਦੀ ਝੋਲੀ ਦੇ ਵਿੱਚ ਪੈ ਰਹੋ ਜਿਹੜੀ ਤੁਹਾਨੂੰ ਫਿਰ ਉਹ ਮੌਕਾ ਵੀ ਨਾ ਦੇ ਕਿ ਤੁਸੀਂ ਆਪਣੀ ਗੱਲ ਜਾਂ ਆਪਣੀ ਹੋਂਦ ਨੂੰ ਵੀ ਕਾਇਮ ਰੱਖ ਸਕੋ ਉਹ ਤੁਹਾਨੂੰ ਆਪਣੇ 'ਚ ਮਰਜ ਕਰਨ ਦੇ ਲਈ ਆਪਣੇ ਡਬੋਣ ਦੇ ਲਈ ਬੇਕਰਾਰ ਹੋਏ। ਇਹ ਸਾਡਾ ਉਹ ਪਾਰਟ ਹੈ ਜਿਹੜੀ ਦੁੱਖ ਦੀ ਰਗ ਵੀ ਹੈ ਔਰ ਇਹ ਇਤਿਹਾਸ ਦਾ ਇੱਕ ਬਹੁਤ ਵੱਡਾ ਬਲੰਡਰ ਵੀ ਜਿਹੜਾ ਸਾਡੀ ਲੀਡਰਸ਼ਿਪ ਨੇ ਕੀਤਾ। ਪਾਕਿਸਤਾਨ ਦੇ ਹਵਾਲੇ ਨਾਲ ਅਸੀਂ ਬੇਸ਼ੱਕ ਜਦੋਂ ਵੀ 47 ਦੌਰ ਦੀ ਗੱਲ ਕਰਦੇ ਹਾਂ ਕੱਲ੍ਹ ਵੀ ਜਦੋਂ ਅਸੀਂ 23 ਮਾਰਚ ਨੂੰ ਸ਼ਹੀਦ ਭਗਤ ਸਿੰਘ ਦੀ ਗੱਲ ਕੀਤੀ ਤੇ ਕਰਾਰਦਾਤ ਲਾਹੌਰ ਡੈਕਲੇਰੇਸ਼ਨ ਜਿਹੜੀ ਲਾਹੌਰ ਦੀ ਹੈ ਜਿਸ ਨੂੰ ਬੇਸ਼ੱਕ ਤੁਸੀਂ ਵੀ ਯੌਮ ਆਜ਼ਾਦੀ ਕਿਹਾ ਮੈਂ ਵੀ ਰਿਪੀਟ ਕੀਤਾ ਕਿਉਂਕਿ ਪਾਕਿਸਤਾਨ ਦੇ ਕੁਝ ਪਾਰਟਸ ਇਵੇਂ ਹੀ ਐਡਰੈਸ ਕੀਤਾ ਹੋਇਆ ਸੀ ਪਰ ਜ਼ਾਹਰ ਹੈ ਕਿ ਇਸ ਨੂੰ ਤੁਸੀਂ ਪਾਕਿਸਤਾਨ ਰੈਜ਼ੋਲੂਸ਼ਨ ਡੇ ਡੈਕਲੇਰੇਸ਼ਨ ਡੇ ਜਾਂ
ਯੌਮੇ ਆਜ਼ਾਦੀ ਉਹ 14 ਅਗਸਤ ਨਾਲ ਹੀ ਜੋੜ ਕੇ ਦੇਖਿਆ ਜਾਂਦਾ ਹੈ। ਪਰ ਜ਼ਾਹਰ ਹੈ ਕਿ ਉਹਦੇ 'ਚੋਂ ਅਸੀਂ ਇੱਕ ਗੱਲ ਕੱਲ੍ਹ ਵੀ ਕੀਤੀ ਸੀ ਕਿ ਪਾਕਿਸਤਾਨ ਦੀ ਹੋਂਦ, ਉਸ ਦੀ ਬਣਤਰ ਔਰ ਉਸ ਨੂੰ ਕਿਵੇਂ ਅੰਗਰੇਜ਼ਾਂ ਔਰ ਕਾਂਗਰਸ ਦੇ ਲੀਡਰਾਂ ਦੇ ਜਬਾੜਿਆਂ 'ਚੋਂ ਕੱਢਿਆ, ਉਸ ਦੇ ਵਿੱਚ ਕਾਇਦੇ ਆਜ਼ਮ ਮੁਹੰਮਦ ਅਲੀ ਜਿਨਾ, ਉਹਨਾਂ ਦੀ ਸ਼ਖਸੀਅਤ ਹੀ ਖੱਬੇ ਸੱਜੇ ਰਾਈਟ ਲੈਫਟ ਤੁਸੀਂ ਕਿਸੇ ਪਾਸਿਓਂ ਵੀ ਦੇਖੋ ਕਿ ਸਾਰਾ ਕ੍ਰੈਡਿਟ ਉਹਨਾਂ ਨੂੰ ਜਾਂਦਾ ਹੈ। ਜ਼ਾਹਰ ਹੈ ਕੌਮ ਨੂੰ ਵੀ ਉਹਨਾਂ ਨੇ ਖੜਾ ਕੀਤਾ ਔਰ ਕੌਮ ਖੜੀ ਹੋਈ। ਹੁਣ ਅਸੀਂ ਆਪਣੇ ਗਵਾਂਢੀ ਦੇਸ਼ ਭਵਿੱਖ ਦੇ ਖਾਲਿਸਤਾਨ ਦੇ ਨੇਬਰ ਔਰ ਜਿਨ੍ਹਾਂ ਨਾਲ ਅਸੀਂ ਇੱਕ ਰੂਹਾਨੀ, ਜਿਸ ਨੂੰ ਅਸੀਂ ਉਸ ਤੌਹੀਦ ਦੀ ਸਾਂਝ ਦੀ ਗੱਲ ਕਰਦੇ ਹਾਂ, ਕੌਮ ਦੀ 47 ਦੇ ਦੌਰ ਦਾ ਪਾਗਲਪਨ ਵੀ ਅਸੀਂ ਦੋਨਾਂ ਹੀ ਪੰਜਾਬਾਂ ਨੇ ਔਰ ਕੁਛ ਹੱਦ ਤੱਕ ਦੋਵਾਂ ਬੰਗਾਲਾਂ ਨੇ ਵੀ ਹੰਢਾਇਆ। ਲੇਕਿਨ ਅੱਜ ਜਦੋਂ ਅਸੀਂ ਬੰਗਲਾਦੇਸ਼ ਦੇ ਹਵਾਲੇ ਨਾਲ ਗੱਲ ਕਰ ਰਹੇ ਹਾਂ ਤੇ ਫਿਰ ਸਾਨੂੰ ਇਹ ਦੇਖਣਾ ਪਏਗਾ ਕਿ 47 ਤੋਂ ਬਾਅਦ ਦੇ ਦੌਰ 'ਚ ਜਿਹੜੀਆਂ ਪਾਕਿਸਤਾਨ ਦੀ ਲੀਡਰਸ਼ਿਪ ਦੀਆਂ ਗਲਤੀਆਂ, ਖਾਮੀਆਂ ਨੇ, ਉਹਨਾਂ 'ਚ ਇੱਕ ਬਹੁਤ ਵੱਡੀ ਗਲਤੀ, ਇੱਕ ਬਹੁਤ ਵੱਡਾ ਬਲੰਡਰ ਜਿਸ ਨੇ 1971 ਦੇ ਵਿੱਚ ਮਸ਼ਰਕੀ ਪਾਕਿਸਤਾਨ, ਜਿਹਨੂੰ ਮਸ਼ਰਕੀ ਬੰਗਾਲ ਵੀ ਸੀ, ਮਸ਼ਰਕੀ ਪਾਕਿਸਤਾਨ ਵੀ ਸੀ, ਟੈਰੀਟਰੀ ਦੇ ਲਿਹਾਜ਼ ਨਾਲ ਔਰ ਆਬਾਦੀ ਦੇ ਲਿਹਾਜ਼ ਨਾਲ ਵੈਸਟਰਨ ਪਾਕਿਸਤਾਨ ਤੋਂ ਵੱਡਾ ਹਿੱਸਾ, ਟੈਰੀਟਰੀ ਤਾਂ ਸ਼ਾਇਦ ਨਹੀਂ ਕਿਉਂਕਿ ਬਲੋਚਿਸਤਾਨ ਦਾ ਵੱਡਾ ਇਲਾਕਾ, ਆਬਾਦੀ ਦੇ ਲਿਹਾਜ਼ ਨਾਲ। ਔਰ ਉਦੋਂ ਇਹ ਵੀ ਇੱਕ ਇੰਪੋਰਟੈਂਟ ਸੀ ਕਿ ਆਲਮੋਸਟ 70ਵਿਆਂ ਤੱਕ ਪਹੁੰਚਦੇ ਹਾਂ, ਉਸ ਤੋਂ ਪਹਿਲਾਂ 70% ਜਿਹੜੀ ਫੋਰਨ ਐਕਸਚੇਂਜ ਪਾਕਿਸਤਾਨ ਅਰਨ ਕਰਦਾ ਸੀ ਉਹ ਪਟਸਨ, ਜਿਹਨੂੰ ਜੂਟ ਕਹਿੰਦੇ ਨੇ, ਜਿਹੜੀ ਕਿ ਉਸ ਵੇਲੇ ਮਸ਼ਰਕੀ ਪਾਕਿਸਤਾਨ 'ਚ ਹੀ ਹੁੰਦੀ ਹੈ ਔਰ ਉੱਥੋਂ ਉਹ ਐਕਸਪੋਰਟ ਹੁੰਦੀ ਸੀ। ਔਰ ਵੈਸੇ ਵੀ ਇਹ ਇੱਕ ਸਾਡੇ ਐਂਗਲ ਤੋਂ ਵੀ ਜਦੋਂ ਅਸੀਂ ਦੇਖਦੇ ਹਾਂ ਔਰ ਜਦੋਂ ਅਸੀਂ ਇਸ ਟੌਪਿਕ ਨੂੰ ਫਰਦਰ ਡਿਸਕਸ ਕਰਾਂਗੇ ਕਿ ਕਿਵੇਂ ਇਹਦੇ 'ਚੋਂ ਇੱਕ ਨੈਗੇਟਿਵ ਨੈਰੇਸ਼ਨ ਵੀ ਕੱਢੀ ਗਈ, ਜਿਸ ਨੂੰ ਅੱਜ ਤੱਕ ਵੀ ਇੰਡੀਅਨ ਜਿਹੜੇ ਉਹਨਾਂ ਦੇ ਸਕਾਲਰ ਨੇ ਬਾਰ-ਬਾਰ ਰਿਪੀਟ ਕਰਦੇ ਨੇ ਕਿ ਜਿਹੜਾ ਬੰਗਾਲ ਦਾ ਟੁੱਟਣਾ ਹੈ ਜਾਂ ਮਸ਼ਰਕੀ ਪਾਕਿਸਤਾਨ ਦਾ ਬੰਗਲਾਦੇਸ਼ ਬਣਨਾ ਹੈ, ਕਿ ਜੀ ਇਹ ਉਸ ਫਾਰਮੂਲੇ ਦੀ ਫੇਲਿਓਰ ਹੈ ਜਿਹੜਾ 2 ਨੇਸ਼ਨ ਥਿਊਰੀ ਦੇ ਬੇਸ ਬਣਿਆ ਸੀ, ਜਾਂ ਮਜ਼ਹਬ ਇੱਕ ਗਲੂ ਹੈ, ਇੱਕ ਗੋਂਦ ਹੈ ਜਿਹੜਾ ਟੁਗੈਦਰ ਰੱਖਦਾ ਹੈ। ਪਰ ਇਹ ਸੀ ਕਿ ਦੇਖੋ ਇੱਕੋ ਮਜ਼ਹਬ ਨੂੰ ਮੰਨਣ ਵਾਲਿਆਂ ਨੇ ਇੱਕ ਹਿੱਸੇ ਦੀ ਫੌਜ ਨੇ ਦੂਸਰੇ ਨਾਲ ਕੀ ਕੀਤਾ। ਔਰ ਹਾਲਾਂਕਿ ਮੈਂ ਇਸ ਨੂੰ ਰੀਬਟ ਕਰਾਂਗਾ ਕਿ ਵੀ ਅਲਟੀਮੇਟਲੀ ਬੰਗਲਾਦੇਸ਼ ਕੁਝ ਸਾਲਾਂ ਬਾਅਦ ਹੀ ਅਗੇਨ ਇਸਲਾਮਿਕ ਰਿਪਬਲਿਕ ਬਣਿਆ, ਸੋ ਇਸਲਾਮਿਕ ਕੰਟਰੀ ਹੈ। ਸੋ ਇਹਨੂੰ ਐਜ਼ ਏ ਆਰਗੂਮੈਂਟ ਨਹੀਂ ਇਸਤੇਮਾਲ ਕੀਤਾ ਜਾ ਸਕਦਾ ਇਹ ਕਹਿਣ ਦੇ ਲਈ ਕਿ ਜੀ ਜਿਵੇਂ ਮਜ਼ਹਬ 'ਚ ਕੋਈ ਜਿਹੜੀ ਹੈ ਉਹ ਸਾਂਝ ਦੀ ਗੱਲ ਨਹੀਂ ਹੈ। ਪਰ ਅਸੀਂ ਇਸ ਟੌਪਿਕ 'ਤੇ ਜਦੋਂ ਗੱਲ ਕਰ ਰਹੇ ਹਾਂ ਤੇ ਫਿਰ ਇਹ ਦੋਨੋਂ ਹੀ ਆਸਪੈਕਟ ਔਰ ਗੱਲ ਕਰਨ ਦਾ ਵੀ ਮੈਂ ਅੱਜ ਕੁਦਰਤੀ ਇੱਕ ਇੰਟਰਵਿਊ ਮਾਰਕ ਟਲੀ, ਜਿਹੜਾ ਕਿ BBC ਦਾ ਬਿਊਰੋ ਚੀਫ ਰਿਹਾ ਦਿੱਲੀ ਦੇ ਵਿੱਚ, ਜਦੋਂ ਇਹ ਭਾਰਤੀ ਫੌਜ ਨੇ ਹਮਲਾ ਕੀਤਾ ਪਾਕਿਸਤਾਨ ਦੇ ਉੱਤੇ, ਮਸ਼ਰਕੀ ਪਾਕਿਸਤਾਨ 'ਤੇ, ਔਰ ਇਹ 14 ਦਿਨ ਦੀ ਜੰਗ ਤੋਂ ਬਾਅਦ ਬੰਗਲਾਦੇਸ਼ ਨੂੰ ਇੱਕ ਨਵਾਂ ਮੁਲਕ ਐਲਾਨਿਆ ਗਿਆ। ਸੋ ਬੇਸ਼ੱਕ ਮਾਰਕ ਟਲੀ ਲੰਡਨ ਦੇ ਵਿੱਚ ਬੈਠਾ ਸੀ, ਪਰ ਉਸ ਦੀ ਸ਼ੇਖ ਮੁਜੀਬੁਰ ਰਹਿਮਾਨ ਨਾਲ ਵੀ ਜਿਹੜੀ ਹੈ ਕਮਿਊਨੀਕੇਸ਼ਨ ਸੀ। ਔਰ ਜਦੋਂ ਅਜੇ ਪਾਕਿਸਤਾਨ ਦੀ ਫੌਜ ਨੇ ਮਾਰਚ 1971 ਦੇ ਵਿੱਚ ਬੰਗਲਾਦੇਸ਼ 'ਚ ਆਪਣਾ ਆਪਰੇਸ਼ਨ ਸ਼ੁਰੂ ਕੀਤਾ ਸੀ ਔਰ ਉਸ ਤੋਂ ਬਾਅਦ ਕਾਫੀ ਪਾਕਿਸਤਾਨ ਦੇ ਖਿਲਾਫ ਇੱਕ ਮਾਹੌਲ ਬਣ ਰਿਹਾ ਸੀ ਇੰਟਰਨੈਸ਼ਨਲੀ। ਯਹੀਆ ਖਾਨ ਪਾਕਿਸਤਾਨ ਦਾ ਹਾਕਮ ਸੀ, ਅਯੂਬ ਖਾਨ ਜਾਂਦੇ ਜਾਂਦੇ ਪਾਵਰ ਉਹਨੂੰ ਦੇ ਗਿਆ ਸੀ। ਔਰ ਉਸ ਤੋਂ ਫੌਰਨ ਬਾਅਦ ਪਾਕਿਸਤਾਨ ਨੇ ਜਿਹੜਾ ਨੈਗੇਟਿਵ PR ਹੋ ਰਿਹਾ ਸੀ ਉਹਨੂੰ ਚੈੱਕ ਕਰਨ ਦੇ ਲਈ ਫੋਰਨ ਕੋਰਸਪੋਂਡੈਂਟਸ ਨੂੰ ਇਨਵਾਈਟ ਕੀਤਾ ਸੀ ਔਰ ਮਾਰਕ ਟਲੀ ਉਦੋਂ ਆਪਣੀ ਟੀਮ ਦੇ ਨਾਲ ਗਿਆ ਸੀ। ਔਰ ਇਹ ਸ਼ਾਇਦ ਮਈ ਜਾਂ ਜੂਨ 1971 ਦੀ ਗੱਲ ਹੈ। ਔਰ ਜਿਹੜਾ ਹਮਲਾ ਹੁੰਦਾ ਹੈ ਜਾਂ ਫੁੱਲ ਸਕੇਲ ਐਕਸ਼ਨ ਹੈ, ਔਰ ਜੂਨ ਤੋਂ ਬਾਅਦ ਹੀ ਅਸੀਂ ਜੁਲਾਈ ਅਗਸਤ ਦੇ ਵਿੱਚ ਜਿਹੜੀ ਮੁਕਤੀ ਵਾਹਿਨੀ ਦੇ ਨਾਂ ਥੱਲੇ ਭਾਰਤੀ ਫੌਜ ਦੀ ਟ੍ਰੇਨਡ ਕੀਤੇ ਹੋਏ ਉਹਨਾਂ ਦੇ ਆਪਣੇ ਹੀ ਗੁਰਿੱਲੇ ਸੀ, ਜਿਹਦੇ 'ਚ ਉਹਨਾਂ ਨੇ ਲੋਕਲ ਵੀ ਰਿਕਰੂਟ ਕੀਤੇ ਹੋਏ ਸੀ, ਉਹਨਾਂ ਦੀਆਂ ਕਾਰਵਾਈਆਂ, ਔਰ ਫਿਰ ਫੁੱਲ ਸਕੇਲ ਅਟੈਕ, ਜਿਸ ਦਾ ਮਤਲਬ ਇਨ ਦਾ ਐਂਡ ਸਰੈਂਡਰ ਆਫ ਢਾਕਾ ਹੋਇਆ ਔਰ 93,000 ਦੇ ਕਰੀਬ ਪਾਕਿਸਤਾਨ ਦੇ ਫੌਜੀ ਔਰ ਸਿਵਿਲੀਅਨ ਜਿਹੜੇ ਪ੍ਰਿਜ਼ਨਰ ਆਫ ਵਾਰ ਬਣੇ। ਇਹ ਪਾਕਿਸਤਾਨ ਦੇ ਲਈ ਇੱਕ ਵੱਡੀ ਹਿਊਮਿਲੇਸ਼ਨ ਵੀ ਸੀ ਕਿ ਨਾ ਸਿਰਫ ਮੁਲਕ ਦਾ ਅੱਧੇ ਤੋਂ ਜ਼ਿਆਦਾ ਹਿੱਸਾ ਆਬਾਦੀ ਵਾਲਾ ਉਹ ਵੱਖ ਕੀਤਾ ਗਿਆ ਔਰ ਪਾਕਿਸਤਾਨ ਦੀ ਫੌਜ, ਜਿਸ ਨੇ ਭਾਰਤ ਦੀ ਫੌਜ ਦਾ ਬਹੁਤ ਵਧੀਆ ਜਿਹੜਾ 65 ਦੇ ਵਿੱਚ
ਉਹਦੇ ਨਾਲ ਟੱਕਰ ਲਈ ਸੀ। 에ਅਰ ਫੋਰਸ ਦੇ ਵਿੱਚ ਰਾਦਰ ਅਪਰ ਹੈਂਡ ਸੀ ਪਾਕਿਸਤਾਨ ਦਾ। ਅੱਛਾ। ਔਰ ਉਹਨੇ ਇੱਕ ਐਸੀ ਸੱਟ ਵੀ ਦਿੱਤੀ, ਇੱਕ ਇਸ ਤਰੀਕੇ ਦੇ ਨਾਲ ਪਾਕਿਸਤਾਨ ਨੂੰ ਤੋੜ ਕੇ, ਔਰ ਜਿਹੜੀ ਜ਼ਹਿਨੀਅਤ ਸੀ, ਜਿਹੜੀ ਹਿੰਦੂਤਵਾਦ ਦੀ ਜ਼ਹਿਨੀਅਤ ਜਿਹਨੇ ਪਾਕਿਸਤਾਨ ਬਣਵਾਇਆ ਅਸਲ ਦੇ ਵਿੱਚ, ਬੇਸ਼ੱਕ ਕਹਿਣ ਨੂੰ ਇੰਦਰਾ ਗਾਂਧੀ ਉਸ ਵੇਲੇ ਜਿਹੜੀ ਹੈ ਪ੍ਰਾਈਮ ਮਿਨਿਸਟਰ ਸੀ, ਔਰ ਇੱਕ ਸੈਕੂਲਰ ਜਿਹਦਾ ਬਾਪ ਆਪਣੇ ਸੈਕੂਲਰਿਜ਼ਮ ਦਾ ਬੜਾ ਜਿਹੜਾ ਉਹ ਢੰਡੋਰਾ ਪਿੱਟਦਾ ਸੀ, ਔਰ ਉਹ ਵੀ ਜਿਹੜੀ ਆ ਉਸ ਵੇਲੇ ਤੱਕ ਭਾਰਤ ਇੱਕ ਨੌਨ ਅਲਾਈਨਡ ਮੂਵਮੈਂਟ ਦਾ ਲੀਡਰ ਸੀ। ਔਰ ਅਸੀਂ ਇਹ ਦੇਖਾਂਗੇ ਕਿ ਕਿਵੇਂ ਇਹ ਜਿਹੜਾ ਫੌਜੀ ਹਮਲਾ ਹੈ, ਉਸ ਤੋਂ ਪਹਿਲਾਂ ਜਿਹੜਾ ਇੱਕ ਪ੍ਰਕਰਨ ਸਿਰਜਿਆ ਗਿਆ ਦੁਨੀਆ ਭਰ ਦੇ ਵਿੱਚ, ਉਹਨੇ ਕਿਵੇਂ ਭਾਰਤ ਨੂੰ ਡਿਵੀਏਟ ਕੀਤਾ, ਕਿਵੇਂ ਪਾਕਿਸਤਾਨ ਜਿਹੜਾ ਫਰਮਲੀ ਅਮਰੀਕਾ ਦੇ ਖੈਮੇ 'ਚ ਸੀ, ਔਰ ਅਮਰੀਕਾ ਦੀ ਹਰ ਪੱਖੋਂ ਬੇਸ਼ੱਕ ਉਹ ਯੂਰਪ 'ਚ ਨਹੀਂ ਸੀ ਪਾਕਿਸਤਾਨ ਕਿ ਨੈਟੋ ਦਾ ਰੈਗੂਲਰ ਮੈਂਬਰ ਬਣਦਾ, ਪਰ ਸੀਟੋ ਔਰ ਦੂਸਰੇ ਬਗਦਾਦ ਪੈਕਟ ਔਰ ਉਹ ਸਾਰੇ ਦੇ ਥੱਲੇ ਜ਼ਾਹਰ ਹੈ ਕਿ ਅਮਰੀਕਾ ਨੇ ਆਪਣਾ ਫਰਜ਼ ਨਹੀਂ ਨਿਭਾਇਆ ਜੋ ਪਾਕਿਸਤਾਨ ਪ੍ਰਤੀ ਉਹਦਾ ਬਣਦਾ ਸੀ। ਔਰ ਪਾਕਿਸਤਾਨ ਦੀ ਫੌਜ ਔਰ ਉਹਨਾਂ ਦੇ ਜਿਹੜੇ ਲਾਹੌਰ ਔਰ ਇਸਲਾਮਾਬਾਦ 'ਚ ਬੈਠੇ ਉਹ ਉਡੀਕਦੇ ਰਹੇ ਕਿ ਜੀ ਅਮਰੀਕਾ ਦਾ 7th ਐਂਟਰਪ੍ਰਾਈਜ਼ 7ਵਾਂ ਬੇੜਾ ਆਏਗਾ। ਉਹ ਵੀ ਤੁਰਿਆ ਹੋਇਆ ਸੀ, ਔਰ 14 ਦਿਨਾਂ ਦੇ ਵਿੱਚ ਭਾਰਤ ਨੇ ਵੱਖ ਕਰ ਦਿੱਤਾ, ਦੇਸ਼ਾਂ ਨੂੰ ਵੰਡ ਕੇ ਰੱਖ ਦਿੱਤਾ ਦੇਸ਼ ਨੂੰ। ਲੇਕਿਨ ਉਹਨਾਂ ਨੇ ਉਹ ਫਰਜ਼ ਨਹੀਂ ਨਿਭਾਇਆ। ਔਰ ਇੰਦਰਾ ਗਾਂਧੀ ਨੇ ਕਿਵੇਂ ਨੌਨ ਅਲਾਈਨਮੈਂਟ ਦੀ ਸਾਰੀ ਲਹਿਰ ਨੂੰ ਪਾਸੇ ਰੱਖ ਕੇ ਇਸ ਹਮਲੇ ਤੋਂ ਪਹਿਲਾਂ ਸੋਵੀਅਤ ਯੂਨੀਅਨ ਦੇ ਨਾਲ ਫੌਜੀ ਡੀਲ ਕੀਤੀ, ਡਿਫੈਂਸ ਡੀਲ। ਉਸ ਕਿਸਮ ਦੀ ਡੀਲ ਹੀ ਜਿਹੜੀ ਸੋਵੀਅਤ ਯੂਨੀਅਨ ਨੇ ਕਦੇ ਚੈਕੋਸਲੋਵਾਕੀਆ ਨਾਲ ਕੀਤੀ ਸੀ, ਕਦੇ ਹੰਗਰੀ ਨਾਲ ਕੀਤੀ ਸੀ, ਕਦੇ ਪੋਲੈਂਡ ਨਾਲ ਕੀਤੀ ਸੀ, ਔਰ ਅਫਗਾਨਿਸਤਾਨ ਨਾਲ ਕੀਤੀ ਸੀ। ਔਰ ਕਿਵੇਂ ਉਸ ਨੇ ਜਿਹੜਾ ਹੰਗਰੀ ਨੂੰ, ਪੋਲੈਂਡ ਨੂੰ ਔਰ ਅਫਗਾਨਿਸਤਾਨ ਨੂੰ ਫਿਰ ਹੜੱਪਿਆ। ਸੋ ਜ਼ਾਹਰ ਹੈ ਕਿ ਤੁਸੀਂ ਉਹ ਸਾਰੀ ਡੀਲ ਜਿਹੜੀ 70ਵਿਆਂ ਦੇ ਅਖੀਰ ਜਾਂ 71 ਦੇ ਵਿੱਚ, ਮੇਰੇ ਖਿਆਲ 71 ਸੀ, ਫਿਰ ਤੁਸੀਂ ਦੇਖਦੇ ਹੋ ਕਿ ਉਸੇ ਹੀ ਸਕੀਮ ਦੇ ਤਹਿਤ 79 ਦੇ ਵਿੱਚ ਜਦੋਂ ਅਮਰੀਕਾ ਜਿਹੜੀ ਸੋਵੀਅਤ ਯੂਨੀਅਨ ਦੀ ਫੌਜ ਅਫਗਾਨਿਸਤਾਨ ਦੇ ਉੱਤੇ ਆਪਣਾ ਪੂਰਾ ਕੰਟਰੋਲ ਕਰਦੀ ਹੈ, ਹਾਲਾਂ ਉਸ ਤੋਂ ਪਹਿਲਾਂ ਵੀ ਰਜੀਮ ਤਾਂ ਉਹਨਾਂ ਦਾ ਪਿੱਠੂ ਹੀ ਸੀ, ਪਰ ਸਿੱਧੇ ਤੌਰ ਤੇ ਕੰਟਰੋਲ ਕਰਦੀ ਹੈ, ਤੇ ਭਾਰਤ ਕਿਵੇਂ ਖੁੱਲ੍ਹ ਕੇ ਸੋਵੀਅਤ ਯੂਨੀਅਨ ਦੇ ਹੱਕ 'ਚ ਆਉਂਦਾ ਹੈ ਇੰਦਰਾ ਗਾਂਧੀ ਦੀ। ਔਰ ਅੱਜ ਅਫਗਾਨਿਸਤਾਨ ਨੂੰ ਲੈ ਕੇ ਕਿਸ ਕਿਸਮ ਦੇ ਦਾਅਵੇ ਔਰ ਅਸ਼ਰਫ ਗਨੀ ਸਰਕਾਰ ਆਪਣੀ ਭਾਰਤ ਦੋਸਤੀ ਔਰ ਦੂਸਰੇ ਡਰਾਮੇਬਾਜ਼ੀਆਂ ਕਰ ਰਹੇ ਨੇ, ਅਸੀਂ ਇੱਕ ਡਿਸਕਸ ਕਰਾਂਗੇ ਕਿ ਕਿਵੇਂ ਭਾਰਤ ਅੱਜ ਪੂਰੀ ਜ਼ੋਰ ਦੇ ਨਾਲ ਅਮਰੀਕਾ ਤਾਲਿਬਾਨ ਜਿਹੜਾ ਅਮਨ ਸਮਝੌਤਾ ਹੈ ਉਹਨੂੰ ਡੀਰੇਲ ਕਰਨ ਤੇ ਲੱਗਾ ਹੋਇਆ ਹੈ। ਹੁਣ ਉਹਨਾਂ ਸਰਕਮਸਟੈਂਸਿਸ ਦੇ ਵਿੱਚ ਜਦੋਂ ਕਿ ਪਾਕਿਸਤਾਨ, ਔਰ ਮੈਂ ਜਦੋਂ ਪਾਕਿਸਤਾਨ ਦੇ ਇੱਕ ਬਹੁਤ ਹੀ ਅਜ਼ੀਮ ਜਿਹੜੇ ਇਕੱਲੇ ਇਹੀ ਨਹੀਂ ਕਿ ਵੀ ਉਹ ਇੱਕ ਸਪਿਰਿਚੁਅਲਿਸਟ ਸੀ, ਪਾਕਿਸਤਾਨ ਦੀ ਡਰਾਮਾ ਔਰ ਟੀਵੀ ਦੇ ਜਿਹੜੇ ਨੇ ਬਾਨੀਆਂ ਜੋ ਅਸੀਂ ਕਹਿ ਸਕਦੇ ਹਾਂ, ਅਸ਼ਫਾਕ ਅਹਿਮਦ, ਉਹਨਾਂ ਦਾ ਮੈਂ ਇੱਕ ਵਾਰ ਸੁਣ ਰਿਹਾ ਸੀ ਕਾਫੀ ਅਰਸਾ ਪਹਿਲਾਂ, ਜਿਹਦੇ 'ਚ ਉਹਨਾਂ ਨੇ ਉਹ ਸਾਂਝ ਦੀ ਗੱਲ ਵੀ ਕੀਤੀ ਕਿ ਜਦੋਂ ਉਹਨਾਂ ਦੀ ਟੀਮ ਸਹਾਫੀਆਂ ਦੀ ਔਰ ਦੂਸਰੀ ਗਈ ਮਸ਼ਰਕੀ ਪਾਕਿਸਤਾਨ, ਕਿਸ ਕਿਸਮ ਦੀ ਮੁਹੱਬਤ ਵੀ ਸੀ, ਸਾਂਝ ਵੀ ਸੀ, ਔਰ ਕਿਵੇਂ ਉਸ ਦੇ ਵਿੱਚ ਫਿਰ ਤਰੇੜ ਪਈ ਔਰ ਤਰੇੜ ਪਾਈ ਗਈ। ਹਾਲਾਂ ਮੈਂ ਸਮਝਦਾ ਵੀ ਇਹ ਠੀਕ ਹੈ ਕਿ ਦੁਸ਼ਮਣ ਬਾਤ ਕਰੇ ਅਨਹੋਣੀ। ਭਾਰਤ ਜਾਂ ਭਾਰਤ ਦੇ ਹਾਕਮਾਂ ਨੇ ਕਦੇ ਵੀ ਪਾਕਿਸਤਾਨ ਦਾ ਜਿਹੜਾ ਕਨਸੈਪਟ ਹੈ ਉਹਨੂੰ ਤਸੱਵਰ ਹੀ ਨਹੀਂ ਸੀ ਕੀਤਾ। ਔਰ ਇਹ ਲਾਈਨ ਉਹ ਕਸ਼ਮੀਰ ਦੇ ਹਵਾਲੇ ਨਾਲ ਇੱਕਦਮ ਬਾਅਦ 47 ਤੋਂ 48 ਦਾ ਪੀਰੀਅਡ ਹੋਏ, ਜਾਂ ਫਿਰ ਜਿਹੜਾ ਵਾਟਰ ਐਜ਼ ਏ ਵੈਪਨ ਯੂਜ਼ ਕਰਨ ਦੀ ਲਾਈਨ ਹੋਏ, ਜਦੋਂ ਕਿ ਰਾਵੀ ਉਤਲੇ ਜਿਹੜੇ ਹੈਡਵਰਕਸ ਮਾਧੋਪੁਰ 'ਚ ਨੇ ਜਾਂ ਸਤਲੁਜ ਉਤਲੇ ਫਿਰੋਜ਼ਪੁਰ, ਉਹਨਾਂ ਨੂੰ ਬੰਦ ਕਰ ਦਿੱਤਾ ਗਿਆ, ਜਿਹਦੇ 'ਚੋਂ ਫਾਈਨਲੀ ਵਰਲਡ ਬੈਂਕ ਨੇ ਇੰਟਰਵੀਨ ਕਰਕੇ 1960 ਦਾ ਇੰਡਸ ਵਾਟਰ ਟ੍ਰੀਟੀ ਜਿਸ ਨੂੰ ਕਿਹਾ ਜਾਂਦਾ ਉਹ ਕਰਵਾਈ। ਔਰ ਇਸ ਸਾਰੇ ਦੇ ਚਲਦੇ ਆ ਇੱਕ ਪਾਸੇ ਜੇ ਅਸੀਂ ਅੱਜ ਉਸ ਸੈਲਫ ਐਨਾਲਿਸਿਸ ਦੇ ਤੌਰ ਦੇ ਉੱਤੇ ਦੇਖੀਏ, ਕਿਉਂਕਿ ਇਸ ਟੌਪਿਕ ਨੂੰ ਮੈਂ ਇਸ ਲਈ ਵੀ ਡਿਸਕਸ ਕਰ ਰਿਹਾ ਕਿ ਹੁਣ ਉਸ ਪਾਕਿਸਤਾਨ ਨੂੰ ਤੋੜਿਆ, ਬੰਗਲਾਦੇਸ਼ ਦੀ ਹੋਂਦ ਕਾਇਮ ਹੋਇਆ 50 ਸਾਲ ਹੋ ਗਏ ਨੇ, ਔਰ 50ਵੀਂ ਸਾਲਗਿਰਾ ਜਿਹੜੀ ਹੈ ਉਹ ਬੰਗਲਾਦੇਸ਼ ਦੇ ਵਿੱਚ ਤਾਂ ਸੈਲੀਬ੍ਰੇਟ ਕੀਤੀ ਜਾ ਰਹੀ ਹੈ। ਔਰ ਇਸੇ ਹੀ ਸਾਲ ਨੂੰ ਉਹਨਾਂ ਨੇ ਜਿਹੜੇ ਉਹ ਸ਼ੇਖ ਮੁਜੀਬੁਰ ਰਹਿਮਾਨ, ਜਿਹਨੂੰ ਬੰਗ ਬੰਧੂ ਕਰਕੇ ਜਿਸ ਨੂੰ ਖਿਤਾਬ ਦਿੱਤਾ ਗਿਆ, ਔਰ ਇਵੈਂਚੁਅਲੀ ਬੇਸ਼ੱਕ ਬੰਗ ਬੰਧੂ ਨੇ ਬਰਾਬਰ ਦਾ ਭਾਰਤ ਬੰਧੂ ਦਾ ਰੋਲ ਵੀ ਨਿਭਾਇਆ, ਲੇਕਿਨ 1971 ਤੋਂ ਬਾਅਦ ਸਿਰਫ 4 ਸਾਲ ਹੀ ਬੰਗ ਬੰਧੂ ਜਿਹੜਾ ਹੈ
ਉਹ ਆਪਣੀ ਪ੍ਰੈਜ਼ੀਡੈਂਸੀ ਜਾਂ ਉਸ ਬੰਗਲਾਦੇਸ਼ ਦੀ ਜਿਹੜੀ ਹੈ ਪ੍ਰਾਈਮ ਮਿਨਿਸਟਰਸ਼ਿਪ ਨੂੰ ਮਾਣ ਸਕਿਆ। 15 ਅਗਸਤ 1975 ਨੂੰ ਜਿਹੜਾ ਸ਼ੇਖ ਮੁਜੀਬੁਰ ਰਹਿਮਾਨ ਔਰ ਉਹਦੇ ਟੱਬਰ ਦੇ ਹੋਰ ਬਹੁਤ ਸਾਰੇ ਮੈਂਬਰਾਂ ਦੀ ਅਸੈਸੀਨੇਸ਼ਨ ਹੋਈ, ਕੂ ਹੋਇਆ ਫੌਜ ਦੇ ਵਿੱਚੋਂ, ਔਰ ਜਿਹੜੇ ਬਚੇ ਉਹਦੇ ਪਰਿਵਾਰ ਦੇ ਮੈਂਬਰ, ਉਹਨਾਂ 'ਚ ਸ਼ੇਖ ਹਸੀਨਾ ਉਹਦੀ ਡਾਟਰ, ਜਿਹੜੀ ਅੱਜ ਜਿਹੜੀ ਹੈ ਪਿਛਲੇ ਕਈ ਸਾਲਾਂ ਤੋਂ ਹੀ ਹੁਣ ਬੜੀ ਆਇਰਨ ਜਿਹੜੀ ਹੈ ਉਹ ਰੌਡ ਦੇ ਨਾਲ, ਕਿਉਂਕਿ ਭਾਰਤ ਦੀਆਂ ਏਜੰਸੀਆਂ ਰਾਹ ਉਹਨਾਂ ਦੀ ਪੂਰੀ ਬੈਕਿੰਗ ਹੈ, ਉਹ ਰੂਲ ਕਰ ਰਹੀ ਹੈ ਬੰਗਲਾਦੇਸ਼ ਦੇ ਉੱਤੇ। ਔਰ ਇਹ ਵਰ੍ਹਾ ਜਿਹੜਾ ਹੈ ਉਹ ਸ਼ੇਖ ਮੁਜੀਬੁਰ ਰਹਿਮਾਨ ਦੇ ਜਨਮ ਦੀ ਜਿਹੜੀ ਹੈ 100ਵੀਂ ਸਾਲਗਿਰਾਹ ਵੀ ਹੈ। ਔਰ ਇਸ ਸਾਰੇ ਨੂੰ ਕਿਵੇਂ ਆਰਕੈਸਟ੍ਰੇਟ ਕੀਤਾ ਜਾ ਰਿਹਾ ਹੈ, ਔਰ ਜਿਵੇਂ ਅਸੀਂ ਪਹਿਲਾਂ ਵੀ ਕਿਹਾ ਕਿ ਇਸ ਸਾਰੇ ਪੀਰੀਅਡ ਦੇ ਵਿੱਚ ਹੋਰ ਵੀ ਬਹੁਤ ਸਾਰੀਆਂ ਤਬਦੀਲੀਆਂ ਜਿਹੜੀਆਂ 50 ਸਾਲ ਦੇ ਵਿੱਚ ਹੋਈਆਂ। ਜ਼ਿਆਉਰ ਰਹਿਮਾਨ ਵੀ ਆਇਆ, ਫੌਜੀ ਕੂ ਵੀ ਹੋਇਆ, ਅਗੇਂਸਟ ਭਾਰਤ ਵੀ ਮਾਹੌਲ ਬਣਦਾ ਰਿਹਾ। ਫਿਰ ਇਸ ਦੇ ਬਰਾਬਰ ਸ਼ੇਖ ਹਸੀਨਾ ਦੇ ਜ਼ਿਆਉਰ ਰਹਿਮਾਨ ਦੀ ਸ਼ਾਇਦ ਵਾਈਫ ਸੀ ਖਾਲਿਦਾ ਜ਼ਿਆ, ਉਹ ਲੰਬਾ ਵਕਤ ਰਹੀ, ਲੇਕਿਨ ਇਵੈਂਚੁਅਲੀ ਰਾਹ ਨੇ ਜਿਹੜਾ ਆਪਣਾ ਆਪਰੇਸ਼ਨ ਕਰਕੇ ਫਾਈਨਲੀ ਸ਼ੇਖ ਹਸੀਨਾ ਨੂੰ ਤਖਤ ਦੇ ਉੱਤੇ ਬਿਠਾਇਆ। ਬੇਸ਼ੱਕ ਉਹ ਸਮਾਰਟ ਵੀ ਕਈ ਵਾਰ ਪਲੇ ਕਰਦੀ ਹੈ, ਚਾਈਨਾ ਤੋਂ ਵੀ ਮਫਾਦ ਲੈਣ ਦੀ ਕੋਸ਼ਿਸ਼ ਹੈ, ਪਰ ਭਾਰਤ ਦੀ ਕਾਫੀ ਪੱਕੀ ਗ੍ਰਿਪ ਹੈ। ਇਹੀ ਕਾਰਨ ਹੈ ਕਿ ਵੀ ਇਹਦੇ ਬਾਵਜੂਦ ਕਿ ਪਾਕਿਸਤਾਨ 'ਚ ਮੁਸ਼ਰਫ ਪੀਰੀਅਡ ਦੇ ਵਿੱਚ ਸ਼ਾਇਦ ਉਹਨਾਂ ਇੱਕ ਵਾਰੀ ਦੌਰਾ ਵੀ ਕੀਤਾ ਹੈ, ਥੋੜ੍ਹੇ ਬਹੁਤ ਸਬੰਧ ਨੇੜੇ ਵੀ ਹੋਣੇ ਚਾਹੇ ਜਿਹੜੇ, ਲੇਕਿਨ ਭਾਰਤ ਨੇ ਕਦੇ ਨਹੀਂ ਚਾਹਿਆ ਕਿ ਭਾਈ ਉਹ ਪਾਰਟ ਜਿਹੜਾ ਉਹਦੇ 'ਚ ਨੇੜਤਾ ਜਾਂ ਨਿੱਘ ਆਏ। ਸੋ ਉਹ ਇੱਕ ਵੱਖਰਾ ਚੈਪਟਰ ਹੈ ਕਿ ਭਾਈ ਕੀ ਸਾਰਾ ਪਾਰਟ ਹੈ। ਲੇਕਿਨ ਹੁਣ ਨਰਿੰਦਰ ਮੋਦੀ, ਵੈਸਟ ਬੰਗਾਲ ਦੇ ਵਿੱਚ ਚੋਣਾਂ ਹੋਣ ਜਾ ਰਹੀਆਂ ਨੇ ਮਹੀਨੇ ਦੇ ਅਖੀਰ 'ਚ, 6 ਫੇਸਿਸ 'ਚ ਹੋਣੀਆਂ, ਔਰ ਇਸ ਸਾਰੀ ਸਿਚੁਏਸ਼ਨ 'ਚ ਕਿਵੇਂ ਮੋਦੀ, ਜਿੱਥੇ ਸ਼ੇਖ ਹਸੀਨਾ ਨੂੰ ਉਹਨੇ ਆਪਣੀ ਬੈਂਡ ਵੈਗਨ 'ਤੇ ਚਾੜਿਆ ਹੋਇਆ, ਔਰ ਵੈਸਟ ਬੰਗਾਲ ਦੇ ਉਹ ਹਿੰਦੂ ਬੰਗਲਾਦੇਸ਼ੀ ਵੀ ਜਿਹੜੇ ਬੰਗਲਾਦੇਸ਼ ਤੋਂ ਆ ਕੇ ਵਸੇ ਹੋਏ ਨੇ, ਵੋਟਰ ਨੇ ਵੱਡੀ ਗਿਣਤੀ 'ਚ, ਓਵਰਆਲ ਵੀ ਵੈਸਟ ਬੰਗਾਲ ਦੇ ਹਿੰਦੂ, ਉਹਨਾਂ ਨੂੰ ਖੁਸ਼ ਕਰਨ ਦੇ ਲਈ ਐਨ ਇਸ ਮੌਕੇ ਦੇ ਉੱਤੇ ਨਰਿੰਦਰ ਮੋਦੀ 2 ਦਿਨ ਦੇ ਜਿਹੜਾ ਉਹ ਬੰਗਲਾਦੇਸ਼ ਦੇ ਟੂਰ ਤੇ ਜਾ ਰਿਹਾ, ਔਰ ਉਹ ਪਹਿਲਾ ਕੋਈ ਪ੍ਰਾਈਮ ਮਿਨਿਸਟਰ ਹੋਏਗਾ, ਕਿਉਂਕਿ ਇਹਦੇ ਸ਼ੇਖ ਹਸੀਨਾ ਨੇ ਫਿਰ ਜਿੱਥੇ ਉਹਦੇ ਪਿਓ ਨੂੰ ਸ਼ੇਖ ਮੁਜੀਬੁਰ ਰਹਿਮਾਨ ਨੂੰ ਦਫਨਾਇਆ ਹੋਇਆ, ਇਹ ਉਹਦੀ ਜਿਹੜੀ ਗ੍ਰੇਵ ਹੈ ਉਹ ਟੁੰਗੀ ਪਾਰਾ ਗੋਪਾਲਗੰਜ ਡਿਸਟ੍ਰਿਕਟ ਦੇ ਵਿੱਚ ਹੈ, ਔਰ ਉਸ ਦੇ ਉੱਤੇ, ਔਰ ਇਹ ਜਿਹੜਾ ਉੱਥੇ ਜਿਹੜੇ ਹਿੰਦੂ ਮਠੂਆ ਮੂਲ ਦੇ ਹਿੰਦੂ ਨੇ ਉਹਨਾਂ ਦੀ ਬਹੁਤ ਵੱਡੀ ਆਬਾਦੀ ਵੀ ਹੈ। ਸੋ ਮੋਦੀ ਨੇ ਹੁਣ ਤਾਂ ਇਹਨੇ ਸ਼ੇਖ ਹਸੀਨਾ ਨੇ ਉਸ ਆਪਣੇ ਪਿਓ ਦੀ ਜਿਹੜੀ ਉਸ ਮਜ਼ਾਰ ਹੈ ਉਹਨੂੰ ਐਜ਼ ਅ ਟੂਰਿਸਟ ਸਪਾਟ ਡਿਵੈਲਪ ਕੀਤਾ ਹੋਇਆ। ਸੋ ਮੋਦੀ ਖਾਸ ਤੌਰ 'ਤੇ ਜਿਹੜਾ ਸ਼ੇਖ ਮੁਜੀਬੁਰ ਰਹਿਮਾਨ ਦੀ ਉਸ ਮਜ਼ਾਰ 'ਤੇ ਵੀ ਜਾਏਗਾ, ਔਰ ਇਸ ਥਾਂ ਦੇ ਉੱਤੇ ਜਿਹੜਾ ਇਹੀ ਨਹੀਂ, ਪੂਰਾ ਜਿਵੇਂ ਥੀਏਟਰਿਕਸ ਮੋਦੀ ਕਰਦਾ ਆਪਣੇ ਨਾਲ, ਉਹ ਇੱਕ ਵੈਸਟ ਬੰਗਾਲ ਨਾਲ ਹੀ ਸੰਬੰਧਿਤ ਜਿਹੜੀ ਕਲਾਸੀਕਲ ਵੋਕਲਿਸਟ ਹੈ ਪੰਡਤ ਅਜੋਏ ਚੱਕਰਵਰਤੀ, ਅਤੇ ਉਹਦਾ 9 ਮੈਂਬਰਾਂ ਦਾ ਮਿਊਜ਼ੀਕਲ ਗਰੁੱਪ ਜਿਹੜਾ ਕਲਕੱਤੇ ਤੋਂ ਹੈ ਉਹ ਵੀ ਉਹਦੇ ਨਾਲ ਜਾ ਰਿਹਾ, ਔਰ ਉਸ ਦੇ ਵਿੱਚ ਉਹ ਜਾ ਕੇ ਜਿੱਥੇ ਸ਼ੇਖ ਮੁਜੀਬੁਰ ਰਹਿਮਾਨ ਨੂੰ ਟ੍ਰਿਬਿਊਟ ਦੇਗਾ, ਉਸ ਦੇ ਨਾਲ ਨਾਲ ਜਿਹੜਾ ਉਹ ਇਹ ਜਿਹੜਾ ਗਰੁੱਪ ਹੈ ਬੰਗਾਲ ਦਾ ਇਹ ਲਾਈਵ ਪਰਫਾਰਮ ਕਰੇਗਾ। ਔਰ ਖ਼ਾਸ ਤੌਰ 'ਤੇ ਮੋਦੀ ਜਿਹੜਾ ਉਸ ਠਾਕਰਬਾਰੀ ਉਸ ਏਰੀਆ 'ਚ ਜਾ ਰਿਹਾ ਜਿੱਥੇ ਇਹ ਮਥੁਆ ਹਿੰਦੂ ਨੇ ਮੈਜੋਰਿਟੀ ਦੇ ਵਿੱਚ, ਔਰ ਇਹ ਲਾਈਵ ਉੱਥੋਂ ਚੱਲੇਗਾ ਤਾਂ ਕਿ ਵੈਸਟ ਬੰਗਾਲ ਦੇ ਜਿਹੜੇ ਵੋਟਰ ਹੈ ਉਹਨਾਂ ਨੂੰ ਵੀ ਪ੍ਰਭਾਵਿਤ ਕੀਤਾ ਜਾ। ਸੋ ਇੱਕ ਤੀਰ ਨਾਲ ਬਹੁਤ ਸਾਰੇ ਸ਼ਿਕਾਰ ਨੇ। ਲੇਕਿਨ ਇਸ 'ਚ ਜਦੋਂ ਅਸੀਂ, ਔਰ ਇਹ ਵੀ ਜਦੋਂ ਮੈਂ ਨਿਊਜ਼ ਦੇਖੀ, ਮਾਰਕ ਟਲੀ ਦਾ ਇੰਟਰਵਿਊ ਦੇਖਿਆ, ਫਿਰ ਮੈਨੂੰ ਲੱਗਿਆ ਕਿ ਵੀ ਠੀਕ ਹੈ 50 ਸਾਲ ਦੇ ਉੱਤੇ ਤਾਂ ਗੱਲ ਸਾਰੇ ਹੀ ਕਰ ਰਹੇ ਹੋਣਗੇ, ਲੇਕਿਨ ਪਾਕਿਸਤਾਨ ਦੇ ਮੀਡੀਆ 'ਚ ਮੈਂ ਇਸ ਦੇ ਉੱਤੇ ਕੋਈ ਸੀਰੀਅਸ ਕਿਤੇ ਚਰਚਾ ਨਹੀਂ ਦੇਖੀ ਕਿ ਕਿਸੇ ਨੇ ਰੀਵਿਜ਼ਿਟ ਕੀਤਾ ਹੋਏ। ਜਦੋਂ ਤੁਸੀਂ ਇੰਟਰੋਡਕਸ਼ਨ ਦਿੱਤੀ ਹੈ, ਤੁਸੀਂ 2 ਗੱਲਾਂ ਕਹੀਆਂ ਕਿ ਭਾਈ ਕਿਉਂ ਮਸ਼ਰਕੀ ਪਾਕਿਸਤਾਨ ਜਿਹੜਾ ਬੰਗਲਾਦੇਸ਼ ਬਣਿਆ, ਉਸ ਦੇ ਵਿੱਚ ਪਹਿਲਾ ਪਾਰਟ ਤਾਂ ਜ਼ਾਹਰ ਹੈ ਕਿ ਅਨਾਂ ਦੀ ਜਾਂ ਪਾਵਰ ਦੀ ਭੁੱਖ, ਹਵਸ, ਔਰ ਇਹ ਇੱਕ ਲੰਬੀ ਕਹਾਣੀ ਹੋ ਜਾਏਗੀ ਜੇ ਮੈਂ ਪੋਲੀਟੀਕਲੀ ਦੱਸਾਂ ਕਿ ਭਾਈ ਉਸ ਸਾਰੇ ਪੀਰੀਅਡ 'ਚ ਜੇ ਈਵਨ ਅਨਾਂ ਦੀ ਭੁੱਖ ਤੋਂ ਪਹਿਲਾਂ ਵੀ ਗੱਲ ਕਰਨੀ ਹੋਏ ਕਿ ਜਦੋਂ ਤੁਸੀਂ
ਕਿਸੇ ਵੀ ਜਦੋਂ ਦੋ ਡਿਫਰੈਂਟ ਕਲਚਰਸ, ਇਹਦੇ 'ਚ ਕੋਈ ਸ਼ੱਕ ਨਹੀਂ ਹੈ ਕਿ ਵੈਸਟ ਪਾਕਿਸਤਾਨ ਜਿਹੜਾ ਅੱਜ ਪਾਕਿਸਤਾਨ ਹੈ ਮੁਕੰਮਲ, ਉਸ ਦੇ ਵਿੱਚ ਵੀ ਬੇਸ਼ੱਕ 4 ਡਿਫਰੈਂਟ, ਜੇ ਮੈਂ ਬ੍ਰੌਡਲੀ ਕਹਿਣਾ ਹੋਏ ਜਾਂ 5 ਡਿਫਰੈਂਟ ਕਲਚਰ ਨੇ। ਉਹਨਾਂ 'ਚ ਪੰਜਾਬੀ ਨੇ ਸੂਬਿਆਂ ਦੇ ਹਾਲਾਤ 'ਤੇ ਜੇ ਕਹਿਣਾ ਹੋਏ, ਸਿੰਧੀ ਹੈ, ਉਸ 'ਚ ਬਲੋਚੀ ਹੈ, ਉਸ 'ਚ ਪਸ਼ਤੂਨ ਹੈ, ਤੇ ਜੇ ਕਸ਼ਮੀਰ ਦੇ ਹਵਾਲੇ ਨਾਲ ਜਾਂ ਗਿਲਗਿਤ ਬਲਟਿਸਤਾਨ ਦੇ ਹਵਾਲੇ ਨਾਲ ਕਹਿਣਾ ਹੋਏ ਤਾਂ ਉਹਨਾਂ ਦਾ ਆਪਣਾ ਪਹਾੜੀ ਕਲਚਰ ਹੈ। ਪਰ ਫਿਰ ਵੀ ਜੇ ਜ਼ਬਾਨ ਦੇ ਹਵਾਲੇ ਨਾਲ ਦੇਖੀਏ, ਉਹ ਉਰਦੂ ਹੋਏ, ਕਿਸੇ ਹੱਦ ਤੱਕ ਸਿੰਧੀ ਹੋਏ, ਪੰਜਾਬੀ ਹੋਏ, ਇਹਨਾਂ ਦੇ ਵਿੱਚ ਬਹੁਤ ਸਾਰੇ ਲਫ਼ਜ਼ ਇੱਕ ਦੂਸਰੇ ਤੋਂ ਲੈ ਹੋਏ ਨੇ, ਉਹਦੀ ਕਮਿਊਨੀਕੇਸ਼ਨ ਵੀ ਹੁੰਦੀ ਹੈ। ਔਰ ਜਦੋਂ ਉਰਦੂ ਨੈਸ਼ਨਲ ਲੈਂਗੁਏਜ ਐਲਾਨੀ ਗਈ ਕਾਇਦ-ਏ-ਆਜ਼ਮ ਮੁਹੰਮਦ ਅਲੀ ਜਿਨਾ ਹੋਰਾਂ ਵੱਲੋਂ, ਉਦੋਂ ਜ਼ਾਹਰ ਹੈ ਵੀ ਇੱਧਰ ਤਾਂ ਬੇਸ਼ੱਕ ਇੱਧਰਲੇ ਪਾਕਿਸਤਾਨ 'ਚ 65% ਪੰਜਾਬੀ ਸਪੀਕਿੰਗ ਸੀ, ਉਹਨਾਂ ਨੇ ਤਾਂ ਵਿਰੋਧ ਨਹੀਂ ਕੀਤਾ, ਕਿਉਂਕਿ ਉਸ ਤੋਂ ਪਹਿਲਾਂ ਵੀ, ਕਿਉਂਕਿ ਅੰਗਰੇਜ਼ਾਂ ਦੇ ਜ਼ਮਾਨੇ 'ਚ ਕੋਈ ਪੰਜਾਬੀ ਜ਼ਬਾਨ ਨੂੰ ਉਹਨਾਂ ਨੇ ਨਹੀਂ ਸੀ ਐਜ਼ ਏ ਸਟੇਟ ਜਾਂ ਲੈਂਗੁਏਜ ਆਫ ਯੂਜ਼ ਰੱਖਿਆ। ਜਦੋਂ ਸਿੰਧ ਦੇ ਵਿੱਚ ਸੀ, ਬੰਗਾਲ ਦੇ ਵਿੱਚ ਬੰਗਲਾ ਸੀ, ਲੇਕਿਨ ਇਸ ਸਟੈਪ ਦਾ ਸਭ ਤੋਂ ਪਹਿਲਾ ਜਿਹੜਾ ਵਿਰੋਧ ਹੈ ਪਬਲਿਕਲੀ, ਔਰ ਜਦੋਂ ਕਾਇਦ-ਏ-ਆਜ਼ਮ ਢਾਕਾ 'ਚ ਗਏ ਵੀ ਨੇ, ਉਹ ਬੰਗਾਲੀਆਂ ਨੇ ਕੀਤਾ। ਔਰ ਮੈਨੂੰ ਬਹੁਤ ਵਾਰ ਲੱਗਦਾ ਹੈ ਕਿ ਵੀ ਹੋਰ ਵੀ ਬਹੁਤ ਸਾਰੇ, ਜਦੋਂ ਤੁਸੀਂ ਪਾਕਿਸਤਾਨ ਦੇ ਸਕਾਲਰਸ ਨੂੰ ਜਾਂ ਉਹਨਾਂ ਦੇ ਰਾਈਟਰਸ ਨੂੰ ਦੇਖਦੇ ਹੋ, ਜਿਵੇਂ ਉਹਨਾਂ ਦੇ ਇੱਕ ਕਿਸੇ ਬੰਗਲਾਦੇਸ਼ੀ ਸਕਾਲਰ ਦੇ ਹਵਾਲੇ ਨਾਲ ਇਹ ਕਹਿੰਦੇ ਨੇ ਕਿ ਉਹ ਜਦੋਂ ਆਇਆ, ਉਹਨੇ ਵਿਜ਼ਿਟ ਕੀਤਾ ਇਸਲਾਮਾਬਾਦ, ਜਿਹੜਾ ਨਵਾਂ ਸ਼ਹਿਰ ਪਾਕਿਸਤਾਨ ਨੇ ਆਪਣੀ ਕੈਪੀਟਲ ਦੇ ਤੌਰ ਤੇ ਬਣਾਇਆ, ਤੇ ਉਹਨੇ ਦੇਖ ਕੇ ਜਿਹੜਾ ਉਹਨੂੰ ਜਦੋਂ ਪੁੱਛਿਆ ਗਿਆ ਤਾਂ ਉਹਨੇ ਕਿਹਾ ਕਿ ਵੀ ਮੈਨੂੰ ਇਸਲਾਮਾਬਾਦ ਦੀਆਂ ਸੜਕਾਂ 'ਚੋਂ ਜਿਹੜੀ ਹੈ ਉਹ ਪਟਸਨ ਦੀ ਖੁਸ਼ਬੂ ਆਉਂਦੀ ਹੈ, ਜਾਂ ਜੋ ਵੀ ਉਹਨੇ ਲਫ਼ਜ਼ ਕਹੇ। ਮਤਲਬ ਇਹ ਸੀ ਕਿ ਵੀ ਇਹ ਜਿਹੜਾ ਇੱਧਰਲਾ ਪਾਕਿਸਤਾਨ ਡਿਵੈਲਪ ਹੋ ਰਿਹਾ ਹੈ, ਇਹ ਐਟ ਦਾ ਕਾਸਟ ਆਫ ਸਾਡੇ ਮਸ਼ਰਕੀ ਪਾਕਿਸਤਾਨ ਦੇ ਸਿਰ 'ਤੇ ਹੋ ਰਿਹਾ, ਕਿ ਸਾਡੀ ਇਕੋਨਮੀ ਜਿਹੜੀ ਇੰਨੀ ਵੱਡੀ ਸੀ, ਉਹਨੂੰ ਉਹ ਹੌਲੀ ਹੌਲੀ ਡਿਵਿੰਡਲ ਹੁੰਦੀ ਚਲੀ ਗਈ, ਔਰ ਇੱਧਰ ਉਸ ਦਾ ਵਧਾਅ ਹੋਇਆ। ਇਹ ਠੀਕ ਹੈ ਜਾਂ ਗਲਤ ਹੈ, ਇਸ ਦੇ ਉੱਤੇ ਡਿਬੇਟਸ ਹੋ ਸਕਦੀਆਂ ਨੇ, ਪਰ ਜੇ ਇਹ ਪਰਸੈਪਸ਼ਨ ਬਣ ਜਾਏ, ਇਹ ਇੱਕ ਆ ਜਾਏ, ਇਹਦਾ ਮਤਲਬ ਹੈ ਕਿ ਵੀ ਇਹ ਇੱਕ ਫੀਲਿੰਗ ਆਫ ਡੈਪਰੀਵੇਸ਼ਨ ਜਿਹੜੀ ਲੈਂਗੁਏਜ ਦੇ ਹਵਾਲੇ ਨਾਲ ਵੀ ਹੋਈ, ਕਿਉਂਕਿ ਬੰਗਾਲੀ ਉਹ ਕੋਈ ਵੀ ਹੋਏ, ਹਿੰਦੂ ਜਾਂ ਮੁਸਲਮਾਨ, ਉਹ ਆਪਣੀ ਜ਼ਬਾਨ ਨੂੰ ਬਹੁਤ ਪਿਆਰ ਕਰਦਾ ਹੈ। ਸਾਡੇ ਪੰਜਾਬੀ ਹਿੰਦੂ ਭਰਾਵਾਂ ਵਾਂਗ ਨਹੀਂ ਹੈ ਜਿਨ੍ਹਾਂ ਨੇ ਆਪਣੀ ਜ਼ਬਾਨ ਨੂੰ ਦਰਕਰਾਰ ਕਰਕੇ ਹਿੰਦੀ ਨੂੰ ਜਿਹੜਾ ਹੈ ਮਰਦਮਸ਼ੁਮਾਰੀ 'ਚ ਲਿਖਾਇਆ। ਜਾਂ ਕਿਸੇ ਹੱਦ ਤੱਕ ਅਸੀਂ ਈਵਨ ਆਪਣੇ ਪਾਕਿਸਤਾਨ ਦੇ ਪੰਜਾਬੀ ਭੈਣਾਂ ਭਰਾਵਾਂ ਲਈ ਵੀ ਇਹ ਕਹਿ ਸਕਦੇ ਹਾਂ, ਹਾਲਾਂਕਿ ਉੱਥੇ ਹੁਣ ਇੱਕ ਸਟਰੋਂਗ ਲਹਿਰ ਹੈ ਆਪਣੀ ਜ਼ਬਾਨ ਨਾਲ ਜੁੜਨ ਦੀ। ਸੋ ਇਸ ਦੀਆਂ ਜੜ੍ਹਾਂ ਜ਼ਬਾਨ ਦਾ ਹੋਏ, ਇਕਨੋਮਿਕਲ ਕਿਤੇ ਨਾ ਕਿਤੇ ਐਕਸਪਲੋਇਟੇਸ਼ਨ ਦੀ ਫੀਲਿੰਗ, ਔਰ ਇਸ ਤੋਂ ਵੀ ਅਬਵ ਜੇ ਦੇਖਿਆ ਜਾਏ, ਅਸੀਂ ਇੱਕ ਵੱਡਾ ਹਿੱਸਾ ਸਾਡਾ ਪੰਜਾਬੀਆਂ ਦਾ, ਅਸੀਂ ਇੱਧਰ ਆ ਕੇ ਭਾਵੇਂ ਬਾਹਰ ਇਹ ਕਵਾਂਗੇ ਕਿ ਜੀ ਰੇਸਿਜ਼ਮ ਹੈ, ਦੂਸਰਾ ਤੀਸਰਾ ਹੈ, ਪਰ ਜੇ ਅਸੀਂ ਆਪਣੀਆਂ ਆਦਤਾਂ, ਆਪਣਾ ਵਿਹਾਰ ਵੀ ਦੇਖੀਏ, ਅਸੀਂ ਹਰ ਇੱਕ ਨੂੰ ਵੈਲਕਮਿੰਗ ਵਾਲਾ ਪਾਰਟ ਨਹੀਂ ਹੈ। ਅਸੀਂ ਕਾਲੇ ਨੂੰ ਕਾਲੂ ਬਣਾਇਆ ਹੁੰਦਾ ਹੈ, ਕਿਸੇ ਹੋਰ ਨੂੰ ਰੰਗ 'ਤੇ ਬੇਸਡ, ਦੂਜੇ ਤੀਜੇ, ਔਰ ਦੂਸਰਿਆਂ ਨੂੰ ਅਸੀਂ ਰਿਡੀਕਿਊਲ ਵੀ ਕਰਦੇ ਹਾਂ। ਇਹ ਔਰ ਇਸ 'ਚ ਵੀ ਕੋਈ ਈਵਨ ਭਾਰਤ ਦੇ ਕਾਂਟੈਕਸਟ ਵੀ ਜੇ ਕਦੇ ਸੈਪਰੇਸ਼ਨ ਦੀ ਜਾਂ ਉਹਨਾਂ ਦੀ ਡਿਸਇੰਟੈਗ੍ਰੇਸ਼ਨ ਦੀ ਲਾਈਨ ਸ਼ੁਰੂ ਹੋਈ, ਤਾਂ ਸਭ ਤੋਂ ਪਹਿਲਿਆਂ 'ਚ ਤਮਿਲਨਾਡੂ ਔਰ ਆਂਧਰਾ ਔਰ ਦੂਸਰੇ ਲੋਕ ਹੋਣਗੇ। ਅਸੀਂ ਤਾਂ ਹਾਂ ਹੀ ਹਾਂ ਜਿਹੜੇ ਉਹਨਾਂ ਦਾ ਜ਼ਬਰ ਸਹਿ ਰਹੇ ਹਾਂ, ਉਹ ਅਜੇ ਤੱਕ ਚੁੱਪ ਕਰਕੇ ਬੈਠੇ ਨੇ, ਕਿਉਂਕਿ ਜੇ ਉਹਨਾਂ ਪ੍ਰਤੀ ਵੀ ਰਵੱਈਆ ਦੇਖਿਆ ਜਾਏ, ਔਰ ਦਿੱਲੀ 'ਚ ਜਾਂ ਨਾਰਥ ਇੰਡੀਆ 'ਚ ਸਭ ਤੋਂ ਜ਼ਿਆਦਾ ਕ੍ਰਾਈਮ ਨਾਰਥ ਈਸਟ ਦੇ ਲੋਕਾਂ ਦੇ ਖਿਲਾਫ ਹੁੰਦਾ। ਕਦੇ ਤੁਸੀਂ ਉਹਨਾਂ ਦੀਆਂ ਕਹਾਣੀਆਂ ਦੇਖੋ, ਮਣੀਪੁਰ ਹੋਏ, ਮਿਜ਼ੋਰਮ ਹੋਏ, ਉਹਨਾਂ ਦੇ ਬੱਚੇ ਬੱਚੀਆਂ ਜਦੋਂ ਪੜ੍ਹਦੇ ਨੇ, ਉਹਨਾਂ ਨੂੰ ਪਤਾ ਨਹੀਂ ਕੀ ਕੀ ਕਿਹਾ ਜਾਂਦਾ ਹੈ, ਲੇਕਿਨ ਕਿਉਂਕਿ ਇਹ ਇੱਕ ਉਸ ਪਾਰਟ ਦੇ ਵਿੱਚ ਜਦੋਂ ਇਹ ਗੱਲ ਚੱਲ ਰਹੀ ਹੁੰਦੀ ਹੈ, ਜਿਹਨੂੰ ਤੁਸੀਂ ਕਹਿੰਦੇ ਹੋ ਵੀ ਉਹਨਾਂ ਨੂੰ ਇਹ ਮਹਿਸੂਸ ਬੰਗਾਲੀਆਂ ਨੂੰ ਹੋ ਰਿਹਾ ਸੀ ਕਿਤੇ ਨਾ ਕਿਤੇ ਕਿ ਵੀ ਸਾਡੀ ਜਿਹੜੀ ਹੈ ਉਹ ਰੈਕਗਨੀਸ਼ਨ ਨਹੀਂ ਹੈ। ਔਰ ਇਹਦੇ 'ਚ ਈਵਨ ਅਯੂਬ ਖਾਨ ਦੌਰ ਬਾਰੇ ਵੀ ਮੈਂ ਕਿਤੇ ਨਾ ਕਿਤੇ ਪੜ੍ਹ ਰਿਹਾ ਸੀ ਕਿ ਵੀ ਉਹਨੇ ਵੀ ਕਿਤੇ ਕਿਹਾ ਕਿ ਜੀ ਇਹਨਾਂ ਬੰਗਾਲੀਆਂ ਤੋਂ ਜਾਨ ਛਡਾਓ, ਕਿਹਾ ਜਾਂ ਨਹੀਂ ਕਿਹਾ, ਪਰ ਇਹ ਗੱਲ ਜਦੋਂ ਤੁਰ ਪੈਂਦੀ ਹੈ, ਮਤਲਬ ਇਹ ਹੈ ਕਿ ਉਹਨਾਂ ਨੂੰ ਇਹ ਮਹਿਸੂਸ ਹੋਣਾ ਸ਼ੁਰੂ ਹੋਇਆ ਕਿ ਵੀ ਅਸੀਂ ਇਹ ਸਾਰੇ ਮੁਲਕ ਜਿਹਨੂੰ ਬਣਾਉਣ 'ਚ ਜ਼ਾਹਰ ਹੈ ਬੰਗਾਲ ਦਾ ਇੱਕ ਮੁਸਲਿਮ ਲੀਗ ਸਭ ਤੋਂ ਪਾਵਰਫੁਲ ਸੀ, ਉਹਨਾਂ ਨੇ ਪਾਕਿਸਤਾਨ ਦਾ ਰੈਜ਼ੋਲੂਸ਼ਨ ਲਿਆਂਦਾ 47 ਤੋਂ ਪਹਿਲਾਂ ਜੇ ਮੁਸਲਿਮ ਲੀਗ ਦੀ ਹਕੂਮਤ ਬਣਦੀ ਹੈ ਸੌਰਾਵਰਦੀ ਬੰਗਾਲ 'ਚ ਬਣਦੀ। ਹੁਣ ਕਿਤੇ ਨਾ, ਹਾਲਾਂਕਿ ਮੈਂ ਇਹਨੂੰ ਇੱਕ ਸੈਂਸਿਟਿਵ ਟੌਪਿਕ ਸਮਝਦਾ ਹਾਂ ਔਰ ਮੈਂ ਕਈ ਵਾਰ ਸੋਚਿਆ ਇਹਨੂੰ ਡਿਸਕਸ ਕਰਨ ਤੋਂ ਪਹਿਲਾਂ, ਪਰ ਮੈਂ ਕਿਹਾ ਵੀ ਲੈਟ ਇਟ ਬੀ, ਜੋ ਹੈ, ਜੋ ਪਰਸੈਪਸ਼ਨ ਮੇਰੀ ਬਣੀ ਹੋਈ ਹੈ, ਜਿੰਨਾ ਕਿ ਮੈਂ ਦੇਖਿਆ, ਮੈਂ ਤਾਂ ਇੱਕ ਵੈਲਵਿਸ਼ਰ ਦੇ ਐਂਗਲ ਤੋਂ ਕਹਿ ਰਿਹਾ,
ਔਰ ਇਹਦੇ 'ਚ ਪਹਿਲਾ ਪਾਰਟ ਤਾਂ ਇਹੀ ਸੀ ਕਿ ਇਹ ਫੈਕਟਰ ਐਗਜ਼ਿਸਟ ਕਰਦੇ ਸੀ ਜਦੋਂ ਯਹੀਆ ਖਾਨ ਨੇ ਇੱਕ ਚੰਗਾ ਕੰਮ ਕੀਤਾ ਚੋਣਾਂ ਕਰਵਾਉਣ ਦਾ, ਔਰ ਪਾਕਿਸਤਾਨ 'ਚ ਕਿਹਾ ਜਾਂਦਾ ਕਿ ਜੇ ਬਿਲਕੁਲ ਕਲੀਨ ਚੋਣਾਂ ਹੋਈਆਂ ਨੇ ਤੇ ਉਹ ਹੋਈਆਂ, ਉਹਦੇ 'ਚ ਜ਼ਾਹਰ ਹੈ ਕਿ ਬੰਗਾਲੀਆਂ ਦੀ ਆਬਾਦੀ ਜ਼ਿਆਦਾ ਸੀ ਪਾਕਿਸਤਾਨ ਦੇ ਓਵਰਆਲ ਦੇ ਵਿੱਚ ਵੈਸਟ ਪੰਜਾਬ ਨਾਲੋਂ, ਔਰ ਮੁਜੀਬੁਰ ਰਹਿਮਾਨ ਦੀ ਪਾਰਟੀ ਅਵਾਮੀ ਲੀਗ ਉਸ ਨੂੰ ਸੀਟਾਂ ਮਿਲੀਆਂ। ਇੱਧਰ ਜ਼ੁਲਫਿਕਾਰ ਅਲੀ ਭੁੱਟੋ ਜਿਹੜੇ ਪਹਿਲਾਂ ਅਯੂਬ ਦੇ ਕਰੀਬੀ ਸੀ, ਯੰਗੈਸਟ ਫੋਰਨ ਮਿਨਿਸਟਰ ਸੀ, ਫਿਰ ਤਾਸ਼ਕੰਦ ਸਮਝੌਤਾ ਜਦੋਂ 1966-65 'ਚ ਹੁੰਦਾ ਹੈ ਉਹਨੂੰ ਆਧਾਰ ਬਣਾ ਕੇ ਭੁੱਟੋ ਸਾਹਿਬ ਬਾਹਰ ਨਿਕਲ ਆਉਂਦੇ ਨੇ ਔਰ ਅਯੂਬ ਖਾਨ ਦੇ ਖਿਲਾਫ ਇੱਕ ਤਹਿਰੀਕ ਚੱਲਦੀ ਹੈ ਜਾਂ ਉਹ ਚਲਾਉਂਦੇ ਨੇ ਔਰ ਉਹ ਇੱਕ ਪਪੂਲਰ ਬਣ ਕੇ ਫੇਸ ਉੱਭਰਦੇ ਹੈ। ਹੁਣ ਇੱਧਰ ਵੈਸਟ ਪੰਜਾਬ ਦੇ ਵਿੱਚ ਜਿਹੜੀ ਪਾਰਟੀ ਜਾਂ ਧਿਰ ਪਾਕਿਸਤਾਨ ਪੀਪਲਸ ਪਾਰਟੀ ਉਹਨਾਂ ਦੀ ਉੱਭਰਦੀ ਹੈ ਉਹ ਭੁੱਟੋ ਸਾਹਿਬ ਨੇ। ਹੁਣ ਉਹਦੇ 'ਚ ਵੀ ਕੋਈ ਸ਼ੱਕ ਨਹੀਂ ਹੈ ਕਿ ਇੱਥੇ ਜੇ ਕਿਸੇ ਨਾ ਕਿਸੇ ਲੈਵਲ 'ਤੇ ਜਿਵੇਂ ਕਿਹਾ ਜਾਂਦਾ ਹੈ ਕਿ 6 ਪੁਆਇੰਟ ਜਿਹੜਾ ਕੰਪਰੋਮਾਈਜ਼ ਹੋਇਆ ਔਰ ਉਹਦੇ 'ਚ ਜੇ ਉਹਨੂੰ ਮੰਨ ਲਿਆ ਜਾਂਦਾ ਸ਼ਾਇਦ ਸ਼ੇਖ ਮੁਜੀਬਰ, ਦੇਖੋ ਜਦੋਂ ਭਾਰਤ ਜਿਸ ਖੇਡ ਤੇ ਲੱਗਾ ਹੋਇਆ ਸੀ ਉਹਨਾਂ ਨੇ ਅਲਟੀਮੇਟਲੀ ਉਹਨੂੰ ਅੱਡ ਕਰਾ ਕੇ ਹਟਣਾ ਸੀ। ਇਹ ਤਾਂ ਹੋ ਸਕਦਾ ਸੀ ਕਿ ਇੱਕ ਸਟੈਪ ਇਨ ਬਿਟਵੀਨ ਆ ਜਾਂਦਾ ਔਰ ਜੇ ਉਹਨੂੰ ਇਹ ਲੱਗਦਾ ਹੈ ਸ਼ੇਖ ਮੁਜੀਬੁਰ ਰਹਿਮਾਨ ਨੂੰ ਕਿ ਜੀ ਮੈਂ ਇੱਕ ਛੋਟੇ ਮੁਲਕ ਨਾਲੋਂ ਉਸ ਤੋਂ ਦੁੱਗਣੇ ਮੁਲਕ ਦਾ ਪ੍ਰਾਈਮ ਮਿਨਿਸਟਰ ਹੈ ਔਰ ਦੂਸਰਾ, ਲੇਕਿਨ ਇੱਧਰ ਭੁੱਟੋ ਨੂੰ ਇਹ ਕਬੂਲ ਨਹੀਂ ਸੀ। ਸੋ ਉਹ ਸਾਰੀ ਖੇਡ ਇੱਕ ਜਿਹਦੇ ਤੇ ਬਹੁਤ ਕੁਝ ਹੁਣ ਲਿਖਿਆ ਗਿਆ ਹੈ ਕਿ ਭਾਈ ਕਿਵੇਂ ਯਹੀਆ ਖਾਨ ਨੇ ਫਾਈਨਲੀ ਫੌਜੀ ਐਕਸ਼ਨ ਦਾ ਫੈਸਲਾ ਕੀਤਾ ਮਾਰਚ ਮਹੀਨੇ ਦੇ ਵਿੱਚ ਜਿਹੜਾ ਉਹ ਬੰਗਲਾਦੇਸ਼। ਔਰ ਜਦੋਂ ਜ਼ੁਲਮ ਦੀ ਗੱਲ ਹੁੰਦੀ ਹੈ ਦੇਖੋ ਫੌਜ ਹੁੰਦੀ ਹੈ, ਜਦੋਂ ਉਹਨੂੰ ਕੋਈ ਟਾਸਕ ਦਿੱਤੀ ਜਾਂਦੀ ਹੈ ਉਹਨਾਂ ਨੂੰ ਇਹ ਵੀ ਭੁੱਲ ਗਿਆ ਹੋਏਗਾ ਕਿ ਵੀ ਆਪਣੇ ਲੋਕ ਨੇ, ਇਹ ਵੀ ਭੁੱਲ ਗਿਆ ਹੋਏਗਾ ਕਿ ਭਾਈ ਜਿਹੜਾ ਹੈ ਉਹ ਇਹ ਆਪਣਾ ਮਜ਼ਹਬ ਹੈ। ਲੇਕਿਨ ਇਹਦੇ 'ਚ ਇਹ ਵੀ ਦੇਖਣ ਵਾਲੀ ਗੱਲ ਹੈ ਕਿ ਜਿਹੜੀਆਂ ਪਾਕਿਸਤਾਨੀ ਫੌਜ ਦੇ ਵਿੱਚ ਬੰਗਲਾਦੇਸ਼ੀ ਰੈਜੀਮੈਂਟਸ ਜਾਂ ਉਹਨਾਂ ਦੀ ਜੋ ਵੀ ਕਮਾਂਡ ਹੋਏਗੀ ਉਹਨਾਂ ਨੇ ਵੀ ਬਗਾਵਤ ਕੀਤੀ ਫੌਜ ਦੇ ਖਿਲਾਫ। ਔਰ ਜਿਹੜੇ ਫੋਰਨ ਜਰਨਲਿਸਟ ਨੇ ਜਦੋਂ ਰਿਪੋਰਟਸ ਕੀਤੀਆਂ ਜੇ ਪਾਕਿਸਤਾਨੀ ਫੌਜ ਨੇ ਦੇ ਉੱਤੇ ਜਿਹੜਾ ਉਹ ਜ਼ਿਆਦਤੀਆਂ ਕਰਨ ਦਾ ਦੇ ਇਲਜ਼ਾਮ ਨੇ, ਤੇ ਫਿਰ ਜਿਹੜੀਆਂ ਬੰਗਲਾਦੇਸ਼ ਨਾਲ ਸੰਬੰਧਿਤ ਜਿਹੜੀਆਂ ਬਾਅਦ 'ਚ ਉਹਨਾਂ ਦੀਆਂ ਰੈਗੂਲਰ ਰੈਜੀਮੈਂਟਸ ਬਣੀਆਂ ਜਿਨ੍ਹਾਂ ਨੇ ਰਿਬੈਲ ਕੀਤਾ ਪਾਕਿਸਤਾਨੀ ਫੌਜ, ਉਹਨਾਂ ਨੇ ਬਿਹਾਰੀ ਮੂਲ ਦੇ ਮੁਸਲਮਾਨਾਂ ਦੇ ਉੱਤੇ, ਨੌਨ ਬੰਗਾਲੀ ਮੁਸਲਮਾਨਾਂ ਦੇ ਉੱਤੇ ਕੋਈ ਘੱਟ ਜ਼ੁਲਮ ਨਹੀਂ ਕੀਤੇ। ਬਿਹਾਰੀਆਂ ਦੇ ਤਾਂ ਅਜੇ ਤੱਕ ਵੀ ਹੋ ਰਹੇ ਨੇ, ਜਿਹੜੇ ਇੱਧਰੋਂ ਬਿਹਾਰ ਜਾਂ ਬੰਗਾਲ, ਬਿਹਾਰ 'ਚੋਂ ਖਾਸ ਤੌਰ 'ਤੇ ਜਾ ਕੇ ਵਸੇ, ਉਹਨਾਂ ਦੀ ਇੱਕ ਆਪਣੀ ਦੁਖਦ ਕਹਾਣੀ ਹੈ ਜਿਹੜੀ 50 ਸਾਲ ਬਾਅਦ ਵੀ ਜਾਰੀ ਹੈ। ਔਰ ਇਸ ਸਾਰੇ ਦੇ ਵਿੱਚ ਭਾਰਤ ਜਿਨ੍ਹਾਂ ਨੇ ਜ਼ਾਹਰ ਹੈ ਉਹਨਾਂ ਦੀ ਏਜੰਸੀਆਂ ਨੇ ਇਹ ਪਲੈਨਿੰਗ ਕਾਫੀ ਪਹਿਲਾਂ ਦੀ ਕੀਤੀ ਹੋਈ ਸੀ ਔਰ ਇਸੇ ਲਈ ਉਹਨਾਂ ਨੇ ਬੰਗਾਲੀ ਮੂਲ ਦੇ ਜਿਵੇਂ ਬਾਅਦ ਦੇ ਵਿੱਚ ਤਮਿਲਾਂ ਨੂੰ ਟ੍ਰੇਨਡ ਕਰਕੇ ਸ੍ਰੀਲੰਕਾ ਨੂੰ ਜਿਹੜਾ ਹੈ ਉਹ ਡੀਸਟੈਬਲਾਈਜ਼ ਕਰਨ ਦੀ ਕੋਸ਼ਿਸ਼ ਕੀਤੀ। ਮੁਕਤੀ ਵਾਹਿਨੀ ਉਸ ਦੇ ਵਿੱਚ ਕਿਵੇਂ ਉਹਨਾਂ ਨੇ ਫਿਰ ਆਪਣਾ ਰੋਲ ਅਦਾ ਕੀਤਾ, ਫਿਰ ਫੁੱਲ ਸਕੇਲ ਅਟੈਕ ਰਿਫਿਊਜੀਆਂ ਦਾ ਬਹਾਨਾ ਬਣਾ ਕੇ ਔਰ ਕਿ ਭਾਈ ਇੰਨੇ ਸਾਡੇ 1 ਕਰੋੜ ਆ ਗਏ, ਐਗਜ਼ੈਜਰੇਟਡ ਨੰਬਰ। ਔਰ ਅਮਰੀਕਾ ਦੀ ਅਸੀਂ ਗੱਲ ਕੀਤੀ ਕਿ ਉਹਨਾਂ ਦਾ ਸਹਿਮਤ ਬੇੜਾ ਪਹੁੰਚਿਆ ਨਹੀਂ। ਇੰਦਰਾ ਗਾਂਧੀ ਨੇ ਆਪਣਾ ਨੌਨ ਅਲਾਈਨਮੈਂਟ ਛੱਡ ਦਿੱਤੀ ਸੀ, ਸੋਵੀਅਤ ਯੂਨੀਅਨ ਦੇ ਨਾਲ ਪੈਕਟ ਸੀ, ਡਿਫੈਂਸ ਪੈਕਟ ਕਿ ਅਸੀਂ ਸਾਥੀ ਹਾਂ। ਸੋ ਖੁੱਲ੍ਹੇ ਤੌਰ 'ਤੇ ਉਹ ਸੋਵੀਅਤ ਬਲਾਕ 'ਚ ਆ ਗਏ ਸੀ ਔਰ ਉਸ ਫੌਜੀ ਜਿਹੜਾ ਹਮਲਾ ਸੀ ਉਹਦਾ ਨਤੀਜਾ ਡਿਸਮੈਂਬਰਿੰਗ ਆਫ ਪਾਕਿਸਤਾਨ, ਉਸ ਸਾਰੇ 'ਚੋਂ ਜਿਹੜਾ ਉਹ ਹਿਊਮੀਲੇਸ਼ਨ। ਔਰ ਇਹ ਮੈਂ ਜ਼ਰੂਰ ਕਹਾਂਗਾ ਕਿ ਜਿੱਥੇ ਜ਼ੁਲਫਿਕਾਰ ਅਲੀ ਭੁੱਟੋ ਦਾ ਪਹਿਲੇ ਪਾਰਟ 'ਚ ਜ਼ਰੂਰ ਰੋਲ ਹੈ, ਅਨਾਜ ਦੀ ਭੁੱਖ ਦੇ ਥੱਲੇ ਕੋਈ ਸਮਝੌਤਾ ਨਾ ਹੋਣਾ, ਪਰ ਜਿਹੜੀ ਜੇ ਡਿਪਲੋਮੈਸੀ ਦੇ ਐਂਗਲ ਤੋਂ ਟੇਬਲ ਦੇ ਉੱਤੇ ਸਮਾਰਟਨੈਸ ਦੇਖਣੀ ਹੋਏ ਤੇ ਭੁੱਟੋ ਨੇ ਜਿਹੜਾ 1972 'ਚ ਸ਼ੁਰੂਆਤ 'ਚ ਸ਼ਿਮਲਾ ਐਗਰੀਮੈਂਟ ਹੁੰਦਾ ਉਸ ਦੇ ਵਿੱਚ ਆਪਣੇ 93,000 ਦੇ ਕਰੀਬ ਪਾਕਿਸਤਾਨ ਦੇ ਫੌਜੀ ਔਰ ਸਿਵਿਲੀਅਨ ਜਿਹੜੇ ਪ੍ਰਿਜ਼ਨਰ ਆਫ ਵਾਰ ਸੀ ਉਹਨਾਂ ਨੂੰ ਵੀ ਛੁਡਵਾਇਆ। ਜਿਹੜੀ ਟੈਰੀਟਰੀ ਇਹਨਾਂ ਨੇ ਆਕੂਪਾਈ ਕੀਤੀ ਸੀ ਉਹ ਵੀ ਵਾਪਸ ਬੰਗਲਾਦੇਸ਼ ਤੱਕ ਗਿਆ ਹੱਥੋਂ ਔਰ ਬਹੁਤ ਜਲਦੀ ਪਾਕਿਸਤਾਨ ਨੇ ਰੈਕਗਨਾਈਜ਼ ਵੀ ਕਰ ਲਿਆ। ਉਹਨਾਂ ਨੇ ਹਕੀਕਤ ਦੇਖੀ ਔਰ ਸ਼ਾਇਦ ਉਹਦੇ 'ਚ ਚਾਈਨਾ ਨੇ ਵੀ ਕੋਈ ਰੋਲ ਪਲੇ ਕੀਤਾ ਹੋਏ ਜਾਂ ਇੱਕ ਇਹ ਵੀ ਪਾਰਟ ਸੀ ਕਿ ਜਿਹੜਿਆਂ ਨੂੰ ਇਹ ਵਾਰ ਕ੍ਰਾਈਮਸ ਕਹਿੰਦੇ ਸੀ ਔਰ ਉਹਨਾਂ ਨੂੰ ਟਰਾਈ ਕਰਨਾ ਚਾਹੁੰਦੇ ਸੀ ਫੌਜੀਆਂ ਨੂੰ, ਉਹ ਨਹੀਂ ਹੋਇਆ। ਲੇਕਿਨ ਅਸੀਂ ਸਮਝਦੇ ਹਾਂ ਵੀ ਪਾਕਿਸਤਾਨ ਦੇ ਐਂਗਲ ਤੋਂ ਜਦੋਂ ਅੱਜ ਇੱਕ ਵਾਰ ਫੇਰ ਉਹੀ ਮੋਦੀ ਦੀ ਹਕੂਮਤ ਜਿਹਨੇ ਜਦੋਂ ਬੰਗਲਾਦੇਸ਼ ਦੇ ਇਹ 2014 ਤੋਂ ਬਾਅਦ ਗਿਆ ਤਾਂ ਉੱਥੇ ਇਹਨੇ ਹਿੱਕ ਠੋਕ ਕੇ ਕਿਹਾ ਸੀ ਕਿ ਜੀ ਅਸੀਂ ਫੌਜੀ ਇੰਟਰਵੈਂਸ਼ਨ ਦੇ ਨਾਲ ਇਹ ਮੁਲਕ ਬਣਾਇਆ। ਉਹਨੂੰ ਦੁਨੀਆ ਜਾਣਦੀ ਹੈ, ਪਰ ਇੱਕ
ਇਲੈਕਟਿਡ ਪ੍ਰਾਈਮ ਮਿਨਿਸਟਰ ਦਾ ਇਸ ਕਿਸਮ ਦੀ ਐਡਮਿਸ਼ਨ। ਅੱਛਾ। ਔਰ ਇਸ ਤੋਂ ਇਲਾਵਾ ਅਸੀਂ ਦੇਖਦੇ ਹਾਂ ਕਿ ਵੀ ਇਹ 50 ਸਾਲ ਪਹਿਲਾਂ ਜੋ ਇੰਦਰਾ ਗਾਂਧੀ ਨੇ ਕੀਤਾ, ਕਿਵੇਂ ਹਿੰਦੂ ਤਵੀਆਂ ਨੇ, ਅਸੀਂ ਅੱਜ ਗੱਲ ਕਰ ਰਹੇ ਹਾਂ ਹਿੰਦੂ ਤਵੀਆਂ ਦੀ ਜਾਂ RSS ਦੇ ਸਿੱਧੇ ਜਿਹੜਾ ਉਹਨਾਂ ਦੇ ਏਜੰਡੇ ਦੀ, ਉਸ ਵੇਲੇ ਅਟਲ ਬਿਹਾਰੀ ਵਾਜਪਾਈ ਜਿਹੜਾ ਬੜਾ ਮੋਡਰੇਟ ਫੇਸ ਮੰਨਿਆ ਜਾਂਦਾ ਸੀ, ਉਹਨੇ ਇੰਦਰਾ ਗਾਂਧੀ ਨੂੰ ਕਿਹਾ ਕਿ ਇਹ ਤਾਂ ਦੁਰਗਾ ਦਾ ਅਵਤਾਰ ਹੈ, ਰੀਇਨਕਾਰਨੇਸ਼ਨ ਆਫ ਦੁਰਗਾ। ਹੁਣ ਤੁਸੀਂ ਦੁਰਗਾ ਦੀ ਹਿਸਟਰੀ ਦੇਖੋਗੇ ਤਾਂ ਫਿਰ ਰਾਖਸ਼ਾਂ ਨੂੰ ਮਾਰਨਾ, ਮੌਨਸਟਰਸ ਨੂੰ, ਔਰ ਉਹਨਾਂ ਦੇ ਬਲੱਡ ਦਾ ਖੱਪਰ ਭਰਨਾ, ਇਹਦਾ ਮਤਲਬ ਇਹ ਹੈ। ਔਰ ਇੰਦਰਾ ਗਾਂਧੀ ਨੇ ਜਿਹੜੀ ਸਟੇਟਮੈਂਟ ਦਿੱਤੀ, ਜਿਹਨੂੰ ਅਕਸਰ ਕੋਟ ਨਹੀਂ ਕੀਤਾ ਜਾਂਦਾ, ਉਹਨੇ ਕਿਹਾ ਸੀ ਕਿ हमने 1000 ਸਾਲ ਕੀ ਗੁਲਾਮੀ का ਬਦਲਾ ਲੈ ਲਿਆ ਹੈ। ਹੁਣ ਇਸ ਪਿਛੋਕੜ ਦੇ ਵਿੱਚ ਜੋ ਫਿਰ 71 ਤੋਂ ਬਾਅਦ, ਬੇਸ਼ੱਕ ਇੰਦਰਾ ਗਾਂਧੀ ਦੀ ਪੋਪੂਲੈਰਿਟੀ ਬਹੁਤੀ ਦੇਰ ਰਹਿੰਦੀ ਨਹੀਂ ਹੈ, 2-3 ਸਾਲ ਬਾਅਦ, ਹਾਲਾਂ 71 'ਚ ਬੰਗਲਾਦੇਸ਼ ਬਣਾਉਣ ਤੋਂ ਬਾਅਦ 1974 'ਚ ਉਹ ਐਟਮੀ ਧਮਾਕੇ ਕਰਦੀ ਹੈ ਪੋਖਰਾਨ 'ਚ, ਲੇਕਿਨ ਇੰਨੀ ਕਰਪਸ਼ਨ ਔਰ ਅਨਸਟੇਬਿਲਿਟੀ ਹੈ ਕਿ ਫਿਰ ਉਹ ਜਦੋਂ ਤੱਕ 75 ਪਹੁੰਚਦਾ ਹੈ, ਉਹ 75 ਦੇ ਵਿੱਚ ਉਹ ਜਿਹੜੀ ਹੈ ਐਮਰਜੈਂਸੀ ਲਾ ਦਿੰਦੀ ਹੈ। ਔਰ ਉਸੇ ਹੀ ਐਮਰਜੈਂਸੀ ਲੱਗਿਆਂ ਦੇ 2-3 ਮਹੀਨੇ ਬਾਅਦ 15 ਅਗਸਤ 1975 ਨੂੰ ਮੁਜੀਬੁਰ ਰਹਿਮਾਨ ਦੀ ਸਣੇ ਟੱਬਰ ਦਾ ਬਹੁਤ ਸਾਰਾ ਹਿੱਸਾ ਅਸੈਸੀਨੇਸ਼ਨ ਹੋ ਜਾਂਦੀ ਹੈ। ਹੁਣ ਉਹੀ ਘਟਨਾਕ੍ਰਮ ਬੇਸ਼ੱਕ ਉਦੋਂ ਵੀ ਜਿਹੜੇ ਕਿਸ ਕਿਸਮ ਦਾ ਮਾਹੌਲ ਸੀ, ਅੱਜ ਵੀ ਅਸੀਂ ਇਹ ਦੇਖ ਰਹੇ ਹਾਂ ਕਿ ਇਹੀ ਮੋਦੀ ਜਿਹੜਾ ਬੰਗਲਾਦੇਸ਼ ਤੋੜਨ ਦਾ ਕ੍ਰੈਡਿਟ ਲੈਂਦਾ ਹੈ, ਉਹ ਅੱਜ ਤੋਂ 2-3 ਸਾਲ ਪਹਿਲਾਂ ਆਪਣੇ ਐਡਰੈਸ ਦੇ ਵਿੱਚ ਲਾਲ ਕਿਲੇ ਤੋਂ ਪਾਕਿਸਤਾਨ ਦੇ ਬਲੋਚਿਸਤਾਨ ਦਾ ਜ਼ਿਕਰ ਕਰਦਾ ਹੈ, ਗਿਲਗਿਤ ਬਲਟਿਸਤਾਨ ਦਾ ਕਰਦਾ ਹੈ, ਕਿਵੇਂ ਕੁਲਭੂਸ਼ਣ ਯਾਦਵ ਦਾ ਉੱਥੇ ਫੜਿਆ ਜਾਣਾ, ਉਹ ਆਪਣੇ ਆਪ 'ਚ ਦੱਸਦਾ ਹੈ ਵੀ ਕਿਵੇਂ ਹੈ। ਸੋ ਇਹ ਸਾਰੇ 'ਚ ਜਦੋਂ ਹੁਣ ਇੱਕ ਵਾਰ ਫੇਰ ਅਮਨ ਦੇ ਨਾਂ ਥੱਲੇ ਪੇਸ਼ਕਸ਼ ਇੱਧਰ ਉੱਧਰ ਚੱਲ ਰਹੀ ਹੈ, ਅਸੀਂ ਅੱਜ ਟੌਪਿਕ ਉਸ ਕਿਸਮ ਦੇ ਹੀ ਚੁਣੇ ਨੇ ਔਰ ਅਸੀਂ ਫੋਲੋਇੰਗ ਟੌਪਿਕ 'ਚ ਗੱਲਬਾਤ ਕਰਾਂਗੇ ਕਿ ਜਿਹੜੀ ਮਿਸਟਰ ਅਬਦੁਲ ਬਾਸਿਤ ਜਿਹੜੇ 2014 ਤੋਂ 2017 ਤੱਕ ਹਾਈ ਕਮਿਸ਼ਨਰ ਰਹੇ ਪਾਕਿਸਤਾਨ ਦੇ ਦਿੱਲੀ ਦੇ ਵਿੱਚ, ਉਹਨਾਂ ਦੀ ਇੱਕ ਕਿਤਾਬ ਜਿਹੜੀ ਬੇਸ਼ੱਕ ਜਿਹਨੇ ਇੰਟਰਵਿਊ ਕੀਤਾ ਉਹਨਾਂ ਨੂੰ ਕਰਨ ਥਾਪਰ ਉਹਦੇ ਕੋਲ ਹੈ, ਲੇਕਿਨ ਉਹਦੀ ਮਾਰਕੀਟ ਐਡੀਸ਼ਨ ਵੀ ਆਏਗਾ, ਉਹਦਾ ਨਾਂ ਹੀ ਹੌਸਟਿਲਿਟੀ ਹੈ, ਦੁਸ਼ਮਣੀ। ਸੋ ਉਹਦੇ 'ਚ ਵੀ ਜਿਹੜੇ ਉਹਨਾਂ ਨੇ ਇਨਕਸ਼ਾਫ ਕੀਤੇ ਨੇ, ਉਸ ਤੋਂ ਇਹ ਅੰਦਾਜ਼ਾ ਲਾਇਆ ਜਾ ਸਕਦਾ ਹੈ ਕਿ ਵਿਦ ਇਨ ਪਾਕਿਸਤਾਨ ਕਿਸ ਲੈਵਲ ਤੱਕ ਭਾਰਤ ਦੇ ਏਜੰਸੀਆਂ ਦੀ ਜਾਂ ਉਹਨਾਂ ਦੇ ਖਾਸ ਬੰਦਿਆਂ ਦੀ ਪਹੁੰਚ ਹੈ। ਸੋ ਅਸੀਂ ਜਿਹੜਾ ਜਦੋਂ ਅਸੀਂ ਹਿਸਟਰੀ ਨੂੰ ਜਾਂ ਇਹ ਕਹਿੰਦੇ ਹਾਂ ਕਿ ਭਾਈ ਇਹਦਾ ਮਤਲਬ ਇਹ ਨਹੀਂ ਹੈ ਕਿ ਦੁੱਖ ਦੀ ਰਗ ਨੂੰ ਤੁਸੀਂ ਦੇਖੋ ਨਾ, ਕਿਉਂਕਿ ਉਹਦੇ ਤੋਂ ਸਬਕ ਸਿੱਖਣ ਦੀ ਲੋੜ ਹੈ ਕਿ ਭਾਈ ਕਿਹਨਾਂ ਹਾਲਾਤਾਂ 'ਚ ਉਹ ਵਰਤਾਰਾ ਵਰਤਿਆ। ਔਰ ਅੱਜ ਵੀ ਭਾਰਤੀ ਏਜੰਸੀਆਂ ਜਿਹੜੀ ਖੇਡਣਾ ਚਾਹੁੰਦੀਆਂ ਨੇ, ਉਹਨਾਂ ਤੋਂ ਪਾਕਿਸਤਾਨ ਦੇ ਓਪੀਨੀਅਨ ਮੇਕਰਸ, ਲਾਅ ਮੇਕਰਸ, ਡਿਸੀਜਨ ਮੇਕਰਸ ਔਰ ਪਾਕਿਸਤਾਨ ਦੀ ਫੌਜ, ਉਹਨਾਂ ਨੂੰ ਜਿਹੜਾ ਹੈ ਉਹ ਚੁਕੰਨੇ ਹੋਣ। ਬਿਲਕੁਲ ਡਾਕਟਰ ਸਾਹਿਬ, ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਸਾਥ ਲੈਣੇ ਬ੍ਰੇਕ ਤੋਂ ਪਹਿਲਾਂ ਅਸੀਂ ਆਪਣੇ ਦਰਸ਼ਕਾਂ ਤੇ ਸਰੋਤਿਆਂ ਨੂੰ ਅਪੀਲ ਤੇ ਬੇਨਤੀ ਕਰਦੇ ਵਿਊਅਰਸ ਆ, ਜਿਸ ਤਰ੍ਹਾਂ ਕਿ ਤੁਸੀਂ ਜਾਣਦੇ ਹੋ ਕਿ TV 84 ਇੱਕ ਪੰਥਕ ਚੈਨਲ ਹੈ ਔਰ TV 84 ਦੀ ਚੜ੍ਹਦੀ ਕਲਾ ਲਈ ਵੱਧ ਤੋਂ ਵੱਧ ਡੋਨੇਟ ਕਰੋ। ਡੋਨੇਟ ਕਰਨ ਲਈ ਸਾਡੀ ਵੈਬਸਾਈਟ tv84.tv ਤੇ ਜਾ ਕੇ ਪੇਪਲ ਦੀ ਵਰਤੋਂ ਕਰਕੇ ਵਨ ਟਾਈਮ ਡੋਨੇਟ ਕਰ ਸਕਦੇ ਹੋ, ਮੰਥਲੀ ਡੋਨੇਟ ਵੀ ਕਰ ਸਕਦੇ ਹੋ। ਤੁਸੀਂ ਡੋਨੇਟ ਕਰਨ ਲਈ ਬੈਂਕ ਅਕਾਊਂਟ, ਜ਼ੈਲ, ਹਰ ਕਿਸਮ ਦਾ ਕ੍ਰੈਡਿਟ ਕਾਰਡ, ਡੈਬਿਟ ਕਾਰਡ, ਪੇਪਲ ਦੀ ਵਰਤੋਂ ਕਰ ਸਕਦੇ ਹੋ। ਤੁਸੀਂ TV 84 ਦੇ ਨਾਮ ਤੇ ਚੈੱਕ ਬਣਾ ਕੇ ਸਾਨੂੰ ਮੇਲ ਵੀ ਕਰ ਸਕਦੇ ਹੋ ਸਾਡੇ ਇਸ ਪਤੇ ਤੇ 36-01 37th Avenue, Long Island City, New York 11101 USA, ਜਾਂ ਫਿਰ ਤੁਸੀਂ ਸਾਨੂੰ ਫੋਨ ਰਾਹੀਂ ਵੀ ਸੰਪਰਕ ਕਰ ਸਕਦੇ ਸਾਡੇ ਫੋਨ ਨੰਬਰ ਤੇ 5166191984। ਸੋ ਇੱਥੇ ਲੈਣੇ ਆ ਬ੍ਰੇਕ। ਸੋ ਵੀਅਰ ਤੁਸੀਂ ਸਾਨੂੰ ਇਸ ਤਰ੍ਹਾਂ ਹੀ ਬਣੇ ਰਹਿਣਾ। ਮਿਲਦੇ ਆ ਛੋਟੇ ਜਿਹੇ ਵਕਫੇ ਤੋਂ ਬਾਅਦ।